ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰajkaranbir ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆਪਾਂ ਕਰਾਂਗੇ ਅਮੀਤ ਸ਼ਰਮਾ ਹੋਣਾ ਦੇ ਨਾਲ। ਇਹ ਆਪਣੇ ਨਾਲ ਰਿਟਰਨਿੰਗ ਗੈਸਟ ਨੇ। ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਆਪਣੇ ਨਾਲ ਗੱਲਬਾਤ ਕੀਤੀ ਸੀ ਐਲਮੰਡ ਬੋਰਡ ਨੂੰ ਲੈ ਕੇ। ਰੀਸੈਂਟਲੀ ਕਾਫੀ ਜਿਹੜੇ ਆ ਤਕਰੀਬਨ 250 ਤੋਂ ਵੱਧ ਜਿਹੜੇ ਗਰੋਵਰਸ ਆ ਉਹਨਾਂ ਨੇ ਮਿਲ ਕੇ ਐਲਮੰਡ ਬੋਰਡ ਨੂੰ ਇੱਕ ਚਿੱਠੀ ਲਿਖੀ ਸੀ ਵੀ ਜਿਹੜੀ ਬਦਾਮਾਂ ਨੂੰ ਲੈ ਕੇ, ਜੋ ਪ੍ਰਾਈਸ ਨੂੰ ਲੈ ਕੇ, ਇਨਫੋਰਮੇਸ਼ਨ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਆ, ਉਹਨਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਕੀ ਉਹਨਾਂ ਨੂੰ ਕਰਨਾ ਚਾਹੀਦਾ ਆ। ਉਹ ਚਿੱਠੀ ਲਿਖੀ ਗਈ ਸੀਗੀ, ਉਹਦਾ ਰਿਪਲਾਈ ਆਇਆ ਆ। ਉਸ ਦੇ ਬਾਬਤ ਗੱਲਬਾਤ ਕਰਾਂਗੇ। ਹੋਰ ਜਿਹੜੇ ਐਲਮੰਡਸ ਦੀ ਖੇਤੀ ਨੂੰ ਲੈ ਕੇ ਜਾਂ ਓਵਰਆਲ ਉਸ ਦੀ ਮਾਰਕੀਟ ਪਲੇਸ ਨੂੰ ਲੈ ਕੇ ਕੀ ਇਸ਼ੂਜ਼ ਚੱਲ ਰਹੇ ਆ, ਇਹ ਕੀ ਸੋਚਦੇ ਆ, ਕਿਉਂ ਚਿੱਠੀ ਲਿਖੀ, ਕਿੱਦਾਂ ਇਹ ਸਾਰਾ ਕੁਝ ਵਾਪਰਿਆ, ਉਹ ਸਾਰੀਆਂ ਚੀਜ਼ਾਂ ਦੇ ਪਿੱਛੇ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਮੀਤ ਸ਼ਰਮਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਹਾਂ। ਅਮੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਈ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਸਾਨ ਨੂੰ ਬਹੁਤ ਮਿਹਰਬਾਨੀ ਵਾਪਸ ਸੱਦਿਆ। ਹਾਈ, ਮਾਣ ਦੀ ਗੱਲ ਆ। ਥੈਂਕ ਯੂ ਬਹੁਤ ਬਹੁਤ ਕਿ ਤੁਸੀਂ ਸਾਨੂੰ ਵੀ ਸੱਦਿਆ ਤੇ ਸਾਡੀ ਗੱਲ ਦੇ ਵਿੱਚ ਇੰਟਰਸਟ ਰੱਖਦੇ। ਬਹੁਤ ਬਹੁਤ ਮਿਹਰਬਾਨੀ ਜੀ। ਬਿਲਕੁਲ। ਸੋ ਅਮੀਤ, ਜਿੱਦਾਂ ਆਪਣੇ ਸਾਡੇ ਸਰੋਤੇ ਦਰਸ਼ਕ ਜਾਣਦੇ ਆ ਵੀ ਆਪਾਂ ਚਿਰ ਤੋਂ ਹੁਣੇ ਜਿਹੜਾ ਅਪਡੇਟ ਫਾਰਮਿੰਗ ਦਾ ਪ੍ਰੋਗਰਾਮ ਕਰਦੇ ਆ, ਜਿਸ ਦੇ ਤਹਿਤ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਾਂ ਵੱਧ ਤੋਂ ਵੱਧ ਕਿਸਾਨਾਂ ਦੀ ਜਿਹੜੀ ਗੱਲ ਆ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਜਿਹੜੀ ਉਹ ਪਹੁੰਚਾਈਏ। ਕੀ ਮੁਸ਼ਕਿਲਾਂ ਉਹਨਾਂ ਨੂੰ ਆ, ਕੀ ਉਹਨਾਂ ਦੇ ਇਸ਼ੂਜ਼ ਆ ਤੇ ਕੀ ਸੋਲਿਊਸ਼ਨ ਜਿਹੜੇ ਉਸਦੇ ਹੋਣੇ ਜਿਹੜੇ ਉਹ ਚਾਹੀਦੇ ਆ। ਸੋ ਆਪਾਂ ਇਸੇ ਦੇ ਵਿੱਚ ਹੀ ਜਿਹੜੀ ਆਪਾਂ ਗੱਲਬਾਤ ਅਮੀਤ ਜਿਹੜੀ ਉਸ ਦੇ ਵਿੱਚ ਆਪਾਂ ਕਰਾਂਗੇ। ਸੋ ਜੇ ਥੋੜ੍ਹਾ ਜਿਹਾ ਆਪਾਂ ਬੈਕਗਰਾਊਂਡ ਦੇ ਵਿੱਚ ਇਹ ਦੱਸਦੇ ਜਾਈਏ ਇਹ ਚਿੱਠੀ ਨੂੰ ਲੈ ਕੇ ਜਾਂ ਜੋ ਕੁਛ ਵੀ ਜਿਹੜਾ ਚੱਲ ਰਿਹਾ, ਤੇ ਉਸ ਤੋਂ ਪਹਿਲਾਂ ਇੱਕ ਹੋਰ ਡਿਸਕਲੇਮਰ ਦਿੰਦੇ ਜਾਈਏ ਵੀ ਇਹ ਲੀਗਲ ਸਲਾਹ ਨਹੀਂ ਆ। ਸਾਰੇ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਗੱਲਬਾਤ ਕਰ ਰਹੇ ਆ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੇ ਉਹਨਾਂ ਦੇ ਜਿਹੜੇ ਸਾਥੀਆਂ ਨੇ ਮਿਲ ਕੇ ਇਹ ਜਿਹੜੀ ਚਿੱਠੀ ਆ ਐਲਮੰਡ ਬੋਰਡ ਨੂੰ ਲਿਖੀ ਸੀ। ਕੀ ਹੈਗਾ ਆ ਉਸ ਦੇ ਵਿੱਚ, ਕਿਵੇਂ ਚੱਲ ਰਿਹਾ ਆ, ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਇਹ ਚਿੱਠੀ ਲਿਖਣ ਨੂੰ ਲੈ ਕੇ, ਚਿੱਠੀ 'ਚ ਕੀ ਆ ਉਸ ਦੇ ਉੱਤੇ ਬਾਅਦ ਚ ਆਵਾਂਗੇ। ਚਿੱਠੀ ਲਿਖਣ ਦੀ ਨੌਬਤ ਅਮੀਤ ਕਿਉਂ ਆਈ? ਕਿਉਂ 250 ਦੇ ਤਕਰੀਬਨ ਜਿਹੜੇ ਗਰੋਵਰਸ ਆ ਜਿਨ੍ਹਾਂ ਦਾ ਇੱਕ ਵਾਰੀ ਸੇਮ ਖੇਤੀ ਤਰੀਕੇ ਦੇ ਉੱਤੇ ਵੀ ਕਈ ਵਾਰੀ ਸਾਥ ਨਹੀਂ ਮਿਲਦਾ, 250 ਤੋਂ ਵੱਧ ਗਰੋਵਰਸ ਨੇ ਮਿਲ ਕੇ ਇਹ ਚਿੱਠੀ ਲਿਖੀ ਆ। ਇਸ ਦੇ ਪਿੱਛੇ ਕੀ ਤੁਹਾਡੀ ਸੀਗਾ, ਕੀ ਇਸ ਦਾ ਮੋਟਿਵ ਕੀ ਸੀ ਤੇ ਇੱਥੇ ਤੱਕ ਰਾਏ ਬਣੀ ਕਿੱਦਾਂ? ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਬਹੁਤ ਵੱਡੀ ਗੱਲ ਹੋਈ ਆ। ਬਹੁਤ ਪੰਜਾਬੀਆਂ ਲਈ ਕਿ 250 ਬੰਦੇ ਨੇ ਇਕੱਠੇ ਹੋ ਕੇ, 250 ਗਰੋਵਰਸ ਨੇ ਇਕੱਠੇ ਹੋ ਕੇ ਇਹ ਚਿੱਠੀ ਲਿਖੀ ਆ। ਇਹ ਐਕਚੁਅਲੀ ਗੱਲ ਸ਼ੁਰੂ ਹੁੰਦੀ ਆ ਫਿਊ ਇਅਰਸ ਬੈਕ। ਸਾਡੀ ਇੰਡਸਟਰੀ ਜਿਹੜੀ ਐਲਮੰਡ ਇੰਡਸਟਰੀ ਆ, ਉਹਨਾਂ ਪਿਛਲੇ ਫਿਊ ਇਅਰਸ ਹੋ ਗਏ ਸਟਰਗਲ ਕਰਦੀ ਪਈ ਹੈ, ਡਿਕਲਾਈਨ ਦੇ ਵਿੱਚ ਆ। 2014 ਦੇ ਵਿੱਚ ਸਾਡੀ ਜਿਹੜੀਆਂ ਗਰੋਸ ਰਸੀਟ ਸੀ, ਜਿਹੜੇ ਵੈਲਿਊ, ਟੋਟਲ ਵੈਲਿਊ ਜਿਹੜਾ ਕ੍ਰੌਪ ਦਾ ਜਿਹੜਾ ਵੇਚਿਆ ਸੀਗਾ, $7.6 ਬਿਲੀਅਨ ਦਾ ਸੀਗਾ। ਦੈਟਸ ਜਿੰਨੀ ਟੋਟਲ ਪ੍ਰੋਡਕਸ਼ਨ ਹੋਈ, ਜਿੰਨਾ ਭਾਅ ਐਵਰੇਜ ਸੀਗਾ, $7.6 ਬਿਲੀਅਨ ਦੀ ਸੇਲ ਸੀਗੀਆਂ ਇੰਡਸਟਰੀ ਵਾਈਡ। ਤਾਂ ਪਿਛਲੇ ਸਾਲ ਡਾਊਨ ਟੂ 3.6। ਹੁਣ ਇਸ ਟਾਈਮ ਦੇ ਵਿੱਚ ਆਪਣੀ ਏਕਰੇਜ ਵੀ ਵਧੀ ਆ, ਪ੍ਰੋਡਕਸ਼ਨ ਵੀ ਵਧੀ ਆ। ਤਾਂ ਖਰਚੇ ਤਾਂ ਸਾਰੇ ਜਾਣਦੇ ਹੀ ਆ ਕਿ 2014 ਤੋਂ ਹੁਣ ਤੱਕ ਹਰ ਚੀਜ਼ ਮਹਿੰਗੀ ਹੋਈ ਹੈ, ਖਰਚੇ ਵੀ ਵਧੇ ਆ। ਤਾਂ ਜਿਹੜੀ ਟੌਪ ਲਾਈਨ ਰੈਵਨਿਊ ਆ ਉਹ ਸਮਝੋ 50% ਡਾਊਨ ਇੰਡਸਟਰੀ ਵਾਈਡ। ਸੋ ਦੇਰ ਵਾਜ਼ ਉਹਦੇ ਕਰਕੇ ਜਿਹੜੇ ਗਰੋਵਰਸ ਆ, ਫੈਮਿਲੀ ਗਰੋਵਰਸ, ਬਿਗ ਐਂਡ ਸਮਾਲ, ਸਾਰੇ ਨਾ ਉਹਦਾ ਜਿਹੜਾ ਰੈਮਿਫਿਕੇਸ਼ਨਸ ਉਹਦੇ ਸਟ੍ਰੈਸ ਨਾਲ ਫੀਲ ਕਰਦੇ। ਨਾਓ ਪਿਛਲੇ ਮਹੀਨੇ ਜੁਲਾਈ ਮਹੀਨੇ ਜਿਹੜੀ ਸਰਕਾਰੀ ਐਸਟੀਮੇਟ ਹੁੰਦਾ ਕਿ ਇਸ ਸਾਲ ਦਾ ਕ੍ਰੌਪ ਕਿੱਦਾਂ ਹੋਣਾ, ਉਹ ਅਨਾਉਂਸ ਕੀਤਾ ਗਿਆ ਬਾਈ ਦ USDA, and it came in at a bigger estimate than ਜੋ ਸਾਨੂੰ ਉਮੀਦ ਸੀਗੀ। as a mean basically weather ਵੀ ਖਰਾਬ ਰਿਹਾ ਸੀਗਾ, ਪਰ ਫਿਰ ਵੀ crop estimate came in bigger, and ਉਹਦੇ ਕਰਕੇ market was falling and growers were concerned। ਅਸੀਂ ਜਿਹੜਾ ਪੰਜਾਬੀ ਅਮਰੀਕਨ growers group ਆ ਉਹਦੇ group chat ਦੇ ਵਿੱਚ ਅਸੀਂ ਸਾਰੇ ਗੱਲ ਕਰਦੇ ਪਏ ਸੀਗੇ। and ਗੱਲ ਕਰਦੇ the Almond Board of California put out a statement, ਉਹ ਕਹਿੰਦੇ ਕਿ ਦੇਖੋ ਜੀ, crop ਫਿਰ ਵੱਡਾ ਲੱਗ ਗਿਆ, it tells you how resilient our industry is।
ਕਹਿੰਦੇ ਅਸੀਂ ਤਾਂ ਜੀ ਪੱਟੇ ਚੱਕਦੇ, ਸਾਡੇ ਤਾਂ ਜੀ ਬਹਿ ਜਾ ਤਾਂ ਉਹ ਫਿਰ ਕਹਿੰਦੇ ਹੁੰਦੇ ਆ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਮੈਂ ਗਰੁੱਪ ਦੇ ਵਿੱਚ ਥੋੜਾ ਮੈਂ ਵੀ ਲੱਗਾ ਸੀਗਾ ਤਾਂ ਵਿੱਚ ਹੀ ਬਾਕੀਆਂ ਨੇ ਥੋੜਾ ਜਿਹਾ ਹੰਗਾ ਦਿੱਤਾ, ਸਪੋਰਟ ਦਿੱਤੀ ਤੇ ਕਹਿੰਦੇ let's write a letter। ਫਿਰ I drafted a letter and ਮੈਂ ਬਾਕੀਆਂ ਨਾਲ ਸ਼ੇਅਰ ਕੀਤਾ। ਮੈਂ ਕਿਹਾ ਦੱਸੋ ਆਪਣਾ if you feel comfortable you want to sign along with it। and ਐਸੀ ਮੇਲ ਹੋਈ ਕਿ and I think it's almond history ਦੇ ਵਿੱਚ ਕਦੀ ਨਹੀਂ ਹੋਇਆ ਕਿ ਇੰਨੇ growers behind a single cause line up ਹੋਏ ਹੋਣ। ਸਾਡੇ basically 72 hours ਦੇ ਵਿੱਚ organic campaign। Now I've never been paid for it, no one I know got paid for it, ਕਿਸੇ ਨੂੰ ਪੈਸੇ ਨਹੀਂ ਮਿਲੇ, all volunteer, ਸਾਰੇ organic effort ਸੀਗੀ। and 235 growers ਨੇ sign ਕੀਤਾ। ਉਹਦੇ ਮਗਰੋਂ ਵੀ ਕਈ ਦਰਜਨ ਗਰੋਅਰਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ, ਉਹ ਤੱਕ ਲੈਟਰ ਅਸੀਂ ਭੇਜ ਚੁੱਕੇ ਸੀਗੇ। but because response to industry 50% money is gone, and not adjusting for inflation does not allow to pay even more। and almond board ਕਹਿੰਦਾ ਕਿ ਅਸੀਂ ਤਾਂ ਜੀ resilient ਬਹੁਤ ਆ। ਉਹਦੇ response ਦੇ ਵਿੱਚ letter ਤਿਆਰ ਕੀਤੀ ਗਈ ਸੀ ਕਿ here's some reforms that we want to see because ਸਾਡੇ ਵਾਸਤੇ ਠੀਕ ਨਹੀਂ। ਸੋ ਆਪਾਂ ਅਮੀਤ ਜੇ ਓਵਰਆਲ ਬਾਟਮ ਲਾਈਨ ਇਸ ਦੇ ਵਿੱਚ ਇਹ ਕੱਢੀਏ ਵੀ ਜਿਹੜਾ ਐਲਮੰਡ ਬੋਰਡ ਕਈ ਦਹਾਕੇ ਪਹਿਲਾਂ ਹੋਂਦ ਦੇ ਵਿੱਚ ਆਇਆ, ਜਿਹੜੇ ਕਹਿੰਦੇ ਆ ਵੀ ਅਸੀਂ ਐਲਮੰਡ ਫਾਰਮਰਸ ਦੇ ਹੱਕ ਦੀ ਗੱਲ ਕਰਾਂਗੇ, ਕਿੱਦਾਂ ਉਹ ਵੱਧ ਤੋਂ ਵੱਧ ਉਹਨਾਂ ਦੀ ਇਨਕਮ ਵਧੇ ਜਾਂ ਹੋਰ ਸਾਰਾ ਕੁਝ ਹੋਵੇ, ਜਿਸ ਖਾਤਰ ਆਏ ਆ ਉਹ ਰਿਐਲਿਟੀ ਤੋਂ ਟੁੱਟੇ ਪਏ ਆ। ਸੋ ਦੇ ਡੋਨਟ ਨੋ ਵੀ ਐਲਮੰਡ ਫਾਰਮਰ ਦੇ ਨਾਲ ਹੋ ਕੀ ਰਿਹਾ ਹੈ। ਸੋ ਅਸੀਂ ਉਸ ਗੱਲ ਤੇ ਵੀ ਪਹੁੰਚਾਂਗੇ, ਬਟ ਜਿਹੜਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ organizations for the benefit of almond growers ਆ। 1937 ਦੇ ਵਿੱਚ Agriculture Marketing Agreement Act ਕਾਂਗਰਸ ਨੇ ਪਾਸ ਕੀਤਾ ਸੀ, ਜਿਹਦੇ ਵਿੱਚ USDA ਦੇ ਵਿੱਚ ਐਗਰੀਕਲਚਰ ਸੈਕਟਰੀ ਜਿਹੜਾ ਰਨ ਕਰਦਾ USDA ਉਹਨੂੰ ਅਥਾਰਟੀ ਦਿੱਤੀ ਸੀਗੀ ਕਿ almonds ਦੇ ਵਿੱਚ among other crops ਜਿਹੜੇ growers ਚਾਹੁੰਦੇ ਆ federal marketing order ਬਣਾਉਣਾ, one permission ਹੋਵੇ to come together and one ਇੱਕ mandate ਸੀ, the one mandate was to ਕਿ ਜਿਹੜੀਆਂ supplies ਤੇ prices ਇਹ fluctuations ਨੂੰ manage ਕਰਨਾ ਹੈ, and ਜੇ growers ਚਾਹੁੰਦੇ ਆ ਤਾਂ almond board ਬਣਨਾ ਚਾਹੀਦਾ। and ਉਸ ਬਿੱਲ ਦੇ ਅੰਡਰ 1950 ਦੇ ਵਿੱਚ almond board ਬਣਿਆ ਸੀਗਾ। and one of the main goal has long term ਹਮੇਸ਼ਾ ਹੀ ਰਿਹਾ ਹੈ ਕਿ ਜਿਹੜੀਆਂ prices and supplies ਉਹਨੂੰ stabilize ਕਰਨਾ ਤੇ ਮਾਰਕੀਟ ਦੇ ਵਿੱਚ ਵੀ as a result ਜਿਹੜੇ farmers ਆ ਉਹਨਾਂ ਦੇ operations ਦੇ ਵਿੱਚ ਵੀ stability ਰਵੇ। and ਅਸੀਂ ਪਹਿਲੀ ਲੈਟਰ ਦੇ ਵਿੱਚ ਆਪਣੇ ਚ ਇਹੀ ਲਿਖਿਆ ਸੀਗਾ ਕਿ the almond board has lost its way। ਤਾਂ ਉਹਦੀਆਂ priorities ਜਿਹੜੀਆਂ for reasons that aren't entirely clear to us ਉਹ misaligned ਹੋ ਗਈਆਂ। ਉਹਨਾਂ ਦੀ priorities ਜਿਹੜੀਆਂ ਆ ਜੋ ਉਹਨਾਂ ਦਾ core mandate ਸੀ ਉਹ ਤੋਂ ਹਟ ਕੇ ਹੋ ਗਈਆਂ and we want them to come back to that। ਸੋ ਬੇਸਿਕਲੀ ਜਿੱਦਾਂ ਤੁਸੀਂ ਕਿਹਾ ਵੀ ਉਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਇਸ ਐਲਮੰਡ ਬੋਰਡ ਕੈਲੀਫੋਰਨੀਆ ਦੇ ਨੂੰ ਬਣਾਇਆ ਗਿਆ। ਹੁਣ ਇਹ ਵੀ ਨਹੀਂ ਆ ਵੀ ਇਹਨਾਂ ਦੇ ਕੋਲ ਪੈਸੇ ਨਹੀਂ ਆ, ਡਾਲਰ ਬਥੇਰੇ ਡਾਲਰ ਜਿਹੜੇ ਇਹਨਾਂ ਨੂੰ ਮਿਲਦੇ ਆ। ਜਦੋਂ ਕਿਸਾਨ ਪ੍ਰੋਸੈਸਰ ਕੋਲ ਲੈ ਕੇ ਜਾਂਦਾ, ਪ੍ਰੋਸੈਸਰ ਜਦੋਂ ਗਾਂਹ ਵੇਚਦਾ, ਜਿੱਥੇ ਵੀ ਆ ਇਹਨਾਂ ਦੇ ਆਪੋ ਆਪਣੀਆਂ ਜਿਹੜੀ ਇਸ ਦੇ ਵਿੱਚ ਫੀਸਿਸ ਆ। ਬਾਕੀ ਜੇ ਕੋਈ ਬੋਰਡ ਦਾ ਮੈਂਬਰ ਆ ਉਹਦੀ ਆਪਣੀ ਫੀਸ ਹੋਊਗੀ। ਉਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਜਿਹੜਾ ਐਲਮੰਡ ਬਣਾਉਣ ਵਾਲਾ, ਬਦਾਮ ਬਣਾਉਣ ਵਾਲਾ ਜਿਹੜਾ ਕਿਸਾਨ ਆ ਉਹਨੂੰ ਇੱਕ ਵੱਖਰੀਆਂ ਸਮੱਸਿਆਵਾਂ, ਜਿੱਦਾਂ ਸ਼ੁਰੂਆਤ 'ਚ ਵੀ ਤੁਸੀਂ ਦੱਸਿਆ ਵੀ ਸਭ ਕੁਛ ਤਾਂ ਇੰਨਾ ਮਹਿੰਗਾ ਹੋਈ ਜਾਂਦਾ ਆ। ਕਿੱਥੇ $7.5 ਬਿਲੀਅਨ ਦੀ ਇੰਡਸਟਰੀ ਉਹ ਹੁਣ $3.5 ਬਿਲੀਅਨ ਦੀ ਇੰਡਸਟਰੀ ਜਿਹੜੀ ਉਹ ਰਹਿ ਜਾਵੇ। ਦੈਟਸ ਅ ਬਿਗ ਸ਼ਾਰਪ ਜਿਹੜਾ ਉਹ ਥੱਲੇ ਨੂੰ ਡਿਕਲਾਈਨ ਆ। ਤੇ ਇਹ ਸਿਰਫ ਸਪਾਂਸਰਡ ਐਡਸ ਲਾਉਣ ਦੇ ਵੱਲ ਨੂੰ ਹੀ ਜਿਹੜਾ ਇਹਨਾਂ ਦਾ ਧਿਆਨ ਰਹਿੰਦਾ ਆ ਵੀ ਅਸੀਂ ਇੱਦਾਂ ਕਰਤਾ, ਅਸੀਂ ਜੀ ਰੈਜ਼ੀਲੀਐਂਟ ਆ। ਕਿਸਾਨੀ ਵੀ ਜ਼ਿਆਦਾ ਕਰਨੀ ਪੈ ਰਹੀ ਆ, ਏਕੜੇਜ ਵੀ ਜ਼ਿਆਦਾ ਆ, ਪ੍ਰੋਡਕਸ਼ਨ ਵੀ ਜ਼ਿਆਦਾ ਆ, ਤੇ ਫਿਰ ਇਵੈਂਚੁਅਲੀ ਜਿਹੜਾ ਆਪਾਂ ਨੂੰ ਨੁਕਸਾਨ ਝੱਲਣਾ ਪਵੇ। ਇਹ ਮੇਲ ਨਹੀਂ ਖਾ ਰਿਹਾ। ਵਾਈ ਡੂ ਯੂ ਥਿੰਕ ਇਟ ਇਜ਼ ਹੈਪਨਿੰਗ? ਇਹ ਹੋ ਕਿਉਂ ਰਿਹਾ ਏਦਾਂ? ਸੋ ਅਸੀਂ ਆਪਣੇ ਲੈਟਰ ਦੇ ਵਿੱਚ ਆਊਟਲਾਈਨ ਕੀਤਾ ਸੀਗਾ and ਕਿ ਇਹਨਾਂ ਨੇ ਨਾ 2018 ਦੇ ਵਿੱਚ ਇਹਨਾਂ ਨੇ goals for the almond industry announce ਕੀਤੇ ਸੀ। ਕਹਿੰਦੇ we want to these are the goals we're setting for the industry 2025 ਤੱਕ ਜਿਹੜੇ achieve ਕਰਨੇ ਆ, 2025 goals। and ਅਸੀਂ ਲੈਟਰ ਦੇ ਵਿੱਚ ਹੀ ਲਿਖਿਆ ਹੈ ਕਿ ਜਿਹੜੇ ਉਹ goals ਆ they're what I describe them as pseudo regulatory। ਜਿਹੜੇ goals ਹੈਗੇ ਆ environmental
stewardship the base jala hai, and not a single one of the goals haga related to building the demand for almonds ਜਾਂ ਹੋਰ ਵੇਚਣ ਲਈ। ਠੀਕ ਹੈ। ਉਹ ਕਹਿੰਦੇ ਅਸੀਂ ਪਾਣੀ ਘੱਟ ਵਰਤੋ, ਜਸਟ ਮਿੱਟੀ ਘੱਟ ਕਰਾਓ, ਹਾਰਵੈਸਟ ਟਾਈਮ ਦੇ ਵਿੱਚ ਜਿਹੜੀਆਂ ਤੁਸੀਂ ਸਪਰੇਆਂ ਕਰਦੇ ਆ ਉਹਨੂੰ ਜਿਹੜੀਆਂ ਇੰਨੀਆਂ ਹਾਰਸ਼ ਕੈਮੀਕਲ ਨਾ ਕਰੋ। Those goals are fine, ਜੋ ਹੈਗੀ ਹੈ ਠੀਕ ਹੈ, ਚੰਗੀ ਗੱਲ ਆ। ਪਰ ਉਹ ਤਾਂ EPA USDA ਵਾਲੇ ਮੈਨੂੰ ਲੱਗਦਾ ਉਹ ਤਾਂ ਆਲਰੇਡੀ ਉਹ ਚੀਜ਼ ਕਰੀ ਜਾਂਦੇ ਆ। ਹਾਂਜੀ, ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਦੇਖੋ ਭਾਈ ਕਿ we're fully regulated, EPA ਵਾਲੇ ਵੀ ਰੈਗੂਲੇਟ ਕਰਦੇ, 에ਅਰ ਕੁਆਲਿਟੀ ਰਿਸੋਰਸ ਬੋਰਡ ਵੀ ਸਾਨੂੰ ਰੈਗੂਲੇਟ ਕਰਦਾ, ਸਿਗਮਾ ਜੋ ਕਿ ਪਾਣੀ ਅਸੀਂ ਕਿੰਨਾ ਯੂਜ਼ ਕਰਦੇ ਹਾਂ, ਰੈਗੂਲੇਟਡ ਵਾਟਰ, ਸਭ ਕੁਝ ਤੁਸੀਂ ਰੈਗੂਲੇਟਡ ਹੈਗੇ ਆ। ਬਟ ਭਾਈ ਤੁਸੀਂ you're the one and only entity ਜਿਹੜੀ ਕਿ ਐਗਜ਼ਿਸਟ ਕਰਦੀ ਹੈ ਕਿ almonds ਦੀ ਡਿਮਾਂਡ ਤਾਂ almonds ਦੀ ਜਿਹੜੀ ਮਾਰਕੀਟ ਆ ਉਹਦੇ ਵਿੱਚ ਜਿਹੜਾ ਰੈਫਰੀ ਦਾ ਰੋਲ ਪਲੇ ਕਰਨ ਨੂੰ ਤੁਸੀਂ ਸਟਿਕ ਵਿਦ ਯੂਰ ਮੈਂਡੇਟ। ਇਹ ਲਈ ਤਾਂ ਤੁਸੀਂ ਬਣਾਈ ਹੈ। ਇਹਦੇ ਕਰਕੇ ਤੁਸੀਂ ਮੈਂਡੇਟਰੀ ਜਿਹੜੀ 3 cents per pound almonds ਦੇ ਤੁਸੀਂ ਫੀਸ ਵੀ ਕਲੈਕਟ ਕਰਦੇ ਆ। Your purpose is to help us grow our industry and stabilize prices and supplies. But ਜਿਹੜੇ all these other goals ਸਹੀ ਜਾਂ ਗਲਤ is besides the point. ਇਹ ਤੁਹਾਡੀ ਜੌਬ ਨਹੀਂ, ਇਹ ਕਿਸੇ ਹੋਰ ਦਾ ਕੰਮ ਆ, ਉਹ ਕਰਦੇ ਪਏ ਆ। ਜੇ ਤੁਸੀਂ ਜਾ ਰਹੀ ਹੈ ਤਾਂ ਤੁਸੀਂ ਕਹਿੰਦੇ and we're in response, ਉਹ ਕਹਿੰਦੇ ਕਿ ਜੀ ਅਸੀਂ we want to tell consumers the story ਕਿ ਅਸੀਂ ਬਹੁਤ sustainable ਆ and we're very environmentally friendly, and our response back is ਕਿ ਜਿਹੜੇ and we've been saying it the whole time, ਅਸੀਂ ਪੂਰੇ ਟਾਈਮ ਕਹਿੰਦੇ ਹੋ ਗਿਆ ਕਿ ਜਿਹੜੀਆਂ already ਸਾਡੇ water restrictions ਆ, chemical restrictions ਆ, environmental restrictions ਆ, ਦੱਸੋ ਦੁਨੀਆ ਨੂੰ ਜਾ ਕੇ ਕਿ ਅਸੀਂ ਆਹ ਸਾਰੇ ਸਟੈਂਡਰਡਸ ਮੀਟ ਕਰਕੇ ਫੇਰ ਅਸੀਂ ਤੁਹਾਡੀ ਆਮਦਨ ਗਰੋ ਕਰਦੇ ਹਾਂ। ਸਾਡੇ ਹੋਰ ਤਿਆਰ ਕਰੀ ਜਾਂਦੇ and so ਅਸੀਂ ਉਹਨਾਂ ਨੂੰ ਕਿਹਾ ਕਿ you guys so ਸਾਡੀ ਜਿਹੜੀ ਲੈਟਰ ਸੀਗੀ ਉਹਦੀਆਂ 3 ਮੰਗਾਂ ਸੀਗੀਆਂ। ਇੱਕ ਰਿਕੁਐਸਟ ਸੀਗੀ। So before we go into ਵੀ ਇਹ ਮੰਗਾਂ ਕੀ ਸੀਗੀਆਂ, ਇਹ ਕਿਹੜੇ ਮਹੀਨੇ ਦੇ ਵਿੱਚ, ਜੁਲਾਈ ਦੇ ਵਿੱਚ ਇਹ ਜਿਹੜੀ ਲੈਟਰ ਘੱਲੀ ਗਈ ਉਹਨਾਂ ਨੇ ਐਲਮੰਡ ਬੋਰਡ ਨੂੰ, ਕਦੋਂ ਘੱਲੀ ਗਈ ਸੀਗੀ? ਅਸੀਂ ਜੁਲਾਈ 16 ਨੂੰ ਲੈਟਰ ਲਿਖੀ ਸੀ ਤਾਂ ਮੈਂ ਫਿਰ ਜੁਲਾਈ 20 ਨੂੰ ਅਸੀਂ ਮੇਲ ਕਰ ਸੀ। ਓਕੇ, ਰਜਿਸਟਰਡ ਮੇਲ ਉਹਨਾਂ ਨੂੰ ਘੱਲੀ ਵੀ ਪਤਾ ਲੱਗੇ ਵੀ ਮਿਲ ਗਈ ਆ ਹੈ। ਹਾਂਜੀ, ਸੈਨ ਕਰਾ ਕੇ ਵਾਪਸ ਦਿੱਤੇ ਸੀ, ਸੋ ਦੇ ਕਨਫਰਮ ਰਿਸੀਵ ਮਿਲ ਗਈ ਸੀ ਉਹਨਾਂ ਨੂੰ। ਠੀਕ ਆ। ਸੋ ਜੁਲਾਈ ਦੇ ਵਿੱਚ ਤੁਸੀਂ ਉਹ ਘੱਲੀ, ਫਿਰ ਆਪਾਂ ਇਹਦੇ ਕੰਟੈਂਟਸ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੇ ਬਾਅਦ ਚ ਇਵੈਂਚੁਅਲੀ ਰਿਪਲਾਈ ਕਰਤਾ ਸੀ ਜਾਂ ਨਹੀਂ ਕੀਤਾ ਸੀ? ਹਾਂਜੀ, ਉਹਨਾਂ ਨੇ ਰਿਪਲਾਈ ਸਾਨੂੰ ਦਿੱਤਾ ਲਾਸਟ ਵੀਕ ਦਿੱਤਾ। ਓਕੇ, ਠੀਕ ਹੈ। ਉਹ ਵੀ ਗੱਲ ਕਰਾਂਗੇ was it a reply ਸੀਗਾ ਕਿ ਨਹੀਂ, but we'll see ਕੀ ਰਿਸਪੌਂਸ ਸੀਗਾ, ਕੀ ਉਹ ਤੇ ਗੱਲ ਕਰਾਂਗੇ। ਸੋ let's get into the contents of the letter, ਵੀ ਉਹਦੇ ਵਿੱਚ ਲਿਖਿਆ ਕੀ ਸੀਗਾ। ਜਿੱਦਾਂ ਤੁਸੀਂ ਕਿਹਾ ਵੀ 3 ਮੰਗਾਂ ਸੀਗੀਆਂ, ਉਹਨਾਂ ਨੂੰ ਕੀ ਜਿਹੜਾ ਉਹ ਤੁਸੀਂ ਮੰਗ ਜਿਹੜੀ ਕੀਤੀ। ਸੋ ਇਹ ਐਕਸਕਲੂਸਿਵਲੀ ਜਿਹੜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੇ ਨਾਲ ਜਿਹੜੇ ਹੋਰ ਐਲਮੰਡ ਗਰੋਵਰਸ ਆ ਉਹਨਾਂ ਨੇ ਮਿਲ ਕੇ ਜਿਹੜੀ ਬੋਰਡ ਨੂੰ ਚਿੱਠੀ ਲਿਖੀ ਸੀ, ਰਾਈਟ? ਹਾਂਜੀ, ਅਸੀਂ ਨਾ ਜਿਹੜੇ ਕਾਫੀ ਹੱਦ ਤੱਕ ਮੈਂਬਰ ਜਿਹੜੇ ਭਗਦੇ ਵੀ ਆ, ਪਰ ਅਸੀਂ ਲਿਮਿਟ ਨਹੀਂ ਕੀਤਾ ਕਿ ਹੋਰ ਪੰਜਾਬੀ ਜਿਹੜੇ ਸ਼ਾਇਦ ਮੈਂਬਰ ਨਹੀਂ ਵੀ ਹੈਗੇ ਉਹਨਾਂ ਨੇ ਵੀ ਕੀਤਾ, ਕਿ ਹੋਰ ਕਮਿਊਨਿਟੀਆਂ ਦੇ ਵਿੱਚ ਜਿਹੜੇ ਮੈਂਬਰਸ ਹੈਗੇ ਜਿਹੜੇ ਪੰਜਾਬੀ ਨਹੀਂ ਵੀ ਹੈਗੇ ਉਹਨਾਂ ਨੇ ਵੀ ਸਾਈਨ ਕੀਤਾ ਕਿ ਕੈਲੀਫੋਰਨੀਆ ਤੇ ਆਊਟ ਸਟੇਟ। ਸੋ ਅਸੀਂ ਡਿਸਕ੍ਰਿਮੀਨੇਟ ਨਹੀਂ ਕੀਤਾ, ਜਿਹੜਾ ਸਪੋਰਟ ਕਰਨਾ ਮੰਗਦਾ ਸਾਰੇ ਭਲਾ ਦੀ ਕੰਮ, ਕਾਮਨ ਕਾਜ਼ ਆ, ਸਾਰੇ ਫਾਇਦੇ ਦੀ ਗੱਲ ਆ, ਕਦੇ ਪੰਜਾਬੀਆਂ ਦੀ ਨਹੀਂ, ਕਦੇ ਪਬ ਮੈਂਬਰਸ ਦੀ ਨਹੀਂ। ਸੋ ਸਾਂਝੀ ਅਸੀਂ ਕਿਹਾ ਜਿਹੜਾ ਵੀ ਪਾਰਟਿਸਿਪੇਟ ਕਰਨਾ ਮੰਗਦਾ ਜੀ ਆਇਆਂ ਨੂੰ ਪਲੀਜ਼ ਕਰੋ। ਸੋ ਲੈਟਸ ਗੈਟ ਇਨਟੂ ਇਟ, ਵੀ ਕਿਹੜੀਆਂ ਤੁਹਾਡੀਆਂ 3 ਮੰਗਾਂ ਸੀਗੀਆਂ ਲੈਟਰ ਦੇ ਵਿੱਚ ਜਿਹੜੀ ਐਲਮੰਡ ਬੋਰਡ ਨੂੰ ਤੁਸੀਂ ਘੱਲੀ ਆ? ਹਾਂਜੀ, ਪਹਿਲੀ ਮੰਗ ਦੀ ਤਾਂ ਕਾਫੀ ਅਸੀਂ ਗੱਲ ਕਰ ਵੀ ਚੁੱਕੇ। one was ਕਿ more emphasis on building demand, ਕਿ demand ਬਦਾਮਾਂ ਦੀ ਡਿਮਾਂਡ ਬਿਲਡ ਕਰਨ ਤੇ ਫੋਕਸ ਕਰੋ। ਜਿੱਦਾਂ ਉਹ ਜਦੋਂ ਇਹ ਬੋਰਡ ਬਣਾਇਆ ਗਿਆ ਸੀ, ਜਦੋਂ ਉਹਨਾਂ ਦਾ ਮੇਨ ਮਕਸਦ ਇਹ ਸੀਗਾ ਵੀ ਲੋਕਾਂ 'ਚ ਬਦਾਮ ਕਿੱਦਾਂ ਖਵਾਉਣੇ ਆ ਬੇਸਿਕਲੀ, ਜਿਹੜੀ ਸਪਲਾਈ ਜਿਹੜੀ ਫਲਕਚੁਏਟ ਨਾ ਹੋਵੇ, ਸੋ ਓਵਰਬਿਲਡ ਟੂ ਮਚ ਸਪਲਾਈ, ਟੂ ਲਿਟਲ ਸਪਲਾਈ ਨਾ ਹੋਵੇ, ਸਪਲਾਈ ਮੈਨੇਜ ਹੋਵੇ। ਸੋ ਪਾਰਟ ਆਫ ਦੈਟ ਕਿ ਜਦੋਂ ਪ੍ਰੋਡਕਸ਼ਨ ਵੱਧਦੀ ਹੈ ਡਿਮਾਂਡ ਵੀ ਨਾਲ ਬਿਲਡ ਕਰਨੀ। ਠੀਕ ਹੈ, ਸੋ ਦੈਟ ਵਾਸ ਨੰਬਰ 1। ਨੰਬਰ 2 ਸੀਗਾ ਕਿ ਜਿਹੜਾ ਅਸੀਂ ਪਿਛਲੀ ਵਾਰੀ ਸ਼ੋਅ ਕੀਤਾ ਸੀਗਾ, ਐਂਡ ਆਲ ਗੋ ਓਵਰ ਇਟ ਕਿਉਂਕਿ ਸਾਰਿਆਂ ਨੇ ਸ਼ਾਇਦ ਨਹੀਂ ਸੁਣਿਆ ਸੀਗਾ ਉਦੋਂ, ਅਸੀਂ ਉਦੋਂ ਗੱਲ ਕੀਤੀ ਸੀਗੀ ਕਿ ਜਿਹੜੀ ਮਾਰਕੀਟ ਪਲੇਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਅਨਈਵਨ ਆ। ਸਾਰੇ ਕਹਿੰਦੇ ਕਿ ਇਕਨੋਮਿਕਸ ਦੇ ਵਿੱਚ ਸਪਲਾਈ ਡਿਮਾਂਡ 101, ਜਿੱਥੇ ਸਪਲਾਈ ਤੇ ਡਿਮਾਂਡ ਮੀਟ ਕੀਤਾ ਉਹਦੀ ਪ੍ਰਾਈਸ ਹੁੰਦੀ ਆ, ਬਟ ਉਹਦੀ ਬੇਸਿਕ ਅਸੰਪਸ਼ਨ ਇਹ ਹੁੰਦੀ ਆ ਕਿ ਮਾਰਕੀਟ ਦੇ ਵਿੱਚ ਪਰਫੈਕਟ ਇਨਫੋਰਮੇਸ਼ਨ ਆ, that everybody knows everything,
ਬਟ ਸਾਡੀ ਇੰਡਸਟਰੀ ਦੇ ਵਿੱਚ ਬਿਗ ਪ੍ਰੋਬਲਮ ਇਹ ਹੈ ਕਿ ਜਿਹੜੇ ਸਪਲਾਇਰ ਆਲਮੰਡਸ ਦੇ, ਜਿਹੜੇ ਗਰੋਅਰਸ ਆ, ਜਿਹੜੇ ਪ੍ਰੋਸੈਸਰ ਆ, ਉਹ ਆਪਣੀ ਜਿਹੜੀ ਇਨਫੋਰਮੇਸ਼ਨ ਆ, ਆਪਣੀਆਂ ਬੁੱਕਸ ਆ ਜਿਹੜੀਆਂ ਆ, ਉਹ ਪਬਲਿਕ ਰੈਕੋਰਡ ਵਾਂਗੂ ਸ਼ੇਅਰ ਕਰਦੇ ਆ। ਸਾਡੇ ਉਹਨਾਂ ਨੇ ਸੈਟਲਾਈਟਸ ਲਈਆਂ ਆ ਕਿ ਕਿੱਥੇ ਕਿੱਥੇ ਕਿੰਨੇ ਏਕੜ ਆਲਮੰਡਸ ਦੇ ਆ, ਮੋਰ ਕਿੰਨੀ ਪ੍ਰੋਡਕਸ਼ਨ ਹੋਣੀ ਆ। ਫਿਰ ਯੂਐਸ ਫਿਰ ਗਵਰਨਮੈਂਟ ਸਰਵੇਅਰ ਆ ਕੇ ਸੈਂਪਲ ਲੈ ਕੇ ਦੱਸਦੇ, ਪਬਲਿਸ਼ ਕਰਦੇ ਐਸਟੀਮੇਟ ਕਿ ਇਸ ਸਾਲ ਦਾ ਕ੍ਰੌਪ ਕਿੰਨਾ ਹੋਣਾ ਆ। ਫਿਰ ਉਸ ਤੋਂ ਬਾਅਦ ਕਿੰਨਾ ਹੋਇਆ, ਫਿਰ ਮੰਥਲੀ ਇਸ ਮਹੀਨੇ ਕਿੰਨੇ ਸ਼ਿਪ ਹੋ ਗਏ, ਕਿੰਨੇ ਐਕਚੁਅਲੀ ਜਾ ਚੁੱਕੇ ਆਲਮੰਡ, ਕਿੰਨੇ ਵੇਚ ਚੁੱਕੇ ਆ। ਉਹ ਸਾਰੀ ਇਨਫੋਰਮੇਸ਼ਨ ਅਸੀਂ ਪਬਲਿਕ ਰੈਕੋਰਡ ਦੇ ਵਿੱਚ ਆਲਮੰਡ ਬੋਰਡ ਨੂੰ ਸਬਮਿਟ ਕਰੀਦੀ ਹੈ ਐਂਡ ਉਹ ਫॉर द ਵਰਲਡ ਪੂਰੀ ਦੁਨੀਆ ਨੂੰ ਪਤਾ ਹੁੰਦਾ ਪਬਲਿਸ਼ ਕਰਦੇ ਆ। ਐਵਰੀਬਾਡੀ ਨੋਜ਼ ਕੀ ਹੈਗਾ ਲਾਸਟ ਡੇ ਅਖੀਰਲਾ ਦਿਨ ਪਿਛਲੇ ਮਹੀਨੇ ਦਾ ਐਜ਼ ਅ ਕਰੰਟ ਆਫ ਦੈਟ ਡੇ ਸਾਨੂੰ ਪਤਾ ਹੈ ਕਿ ਇੰਡਸਟਰੀ ਦੇ ਵਿੱਚ ਕਿੰਨਾ ਮਾਲ ਕਿੱਥੇ ਪਿਆ, ਕਿੰਨਾ ਵਿਕ ਗਿਆ, ਕਿੰਨਾ ਰਿਕਦਾ ਹੈ। ਠੀਕ ਹੈ। ਤੇ ਜਿਹੜਾ ਦੂਜਾ ਪਾਸਾ ਇੰਡਸਟਰੀ ਦਾ, ਜਿਹੜਾ ਡਿਮਾਂਡ ਸਾਈਡ ਆਫ ਦੀ ਇੰਡਸਟਰੀ ਆ, ਜਿਹਨੂੰ ਕਿ ਅਸੀਂ ਲੈਟਰ ਦੇ ਵਿੱਚ ਹਾਈਲਾਈਟ ਕੀਤਾ ਤਾਂ ਕਿਹੜੇ ਕਾਨੂੰਨ ਦੇ ਅੰਡਰ ਉਹਨਾਂ ਨੂੰ ਰਾਈਟ ਆ, ਉਹ ਵੀ ਲਿਖ ਕੇ ਉਹਨਾਂ ਨੂੰ ਭੇਜਿਆ ਆ ਕਿ ਇਸ ਕਾਨੂੰਨ ਦੇ ਅੰਡਰ ਯੂ ਹੈਵ ਦ ਰਾਈਟ ਟੂ ਗੈਟ ਇਨਫੋਰਮੇਸ਼ਨ। ਜਿਹੜੇ ਡਿਮਾਂਡ ਸਾਈਡ ਦੀ ਇੰਡਸਟਰੀ ਆ, ਸਾਨੂੰ ਉਹਨਾਂ ਤੋਂ ਵੀ ਇਨਫੋਰਮੇਸ਼ਨ ਲੈ ਕੇ ਦਿਓ ਕਿ ਭਾਈ ਤੁਸੀਂ ਕਿੰਨੇ ਲੋਡ ਵੇਚੇ ਆ ਅੱਗੇ। ਜਿਹੜੇ ਬ੍ਰੋਕਰਸ ਆ, ਟ੍ਰੇਡਰਸ ਆ, ਜਿਹੜੇ ਉਸ ਪਾਰਟ ਆਫ ਦ ਬਿਜ਼ਨਸ ਆ, ਜਿਹੜੇ ਆ ਕੇ ਸੱਤ ਲੈਂਦੇ ਆ, ਜਿਹੜੀ ਇਨਫੋਰਮੇਸ਼ਨ ਆ ਬਰਾਬਰ ਦੀ ਹੋਣੀ ਚਾਹੀਦੀ ਹੈ ਔਰ ਸਮ ਫਾਰਮ ਆਫ ਸਿਮੈਟਰੀ ਹੋਣੀ ਚਾਹੀਦੀ ਹੈ। ਤੁਸੀਂ ਤਾਂ ਸਾਤੋਂ ਇਨ ਸਿੰਪਲ ਐਨਾਲੋਜੀ ਉਹ ਸਾਡੀ ਕਿ ਅਸੀਂ ਪੱਤੇ ਦਹਾ ਕੇ ਖੇਡਦੇ ਆ। ਦਿਸ ਵਨ ਵੇ ਮਿਰਰ ਹਾਂ, ਵਨ ਵੇ ਮਿਰਰ ਆ, ਉਹ ਤੁਹਾਡੇ ਵੱਲ ਸਭ ਕੁਝ ਦੇਖ ਸਕਦੇ, ਤੁਹਾਨੂੰ ਸਿਰਫ ਆਪਣੀ ਫੋਟੋ ਦਿਖਣੀ ਹੈ। ਹਾਂਜੀ, ਆਪਣੇ ਅੱਗੇ ਤੁਹਾਡੇ ਪੱਤੇ ਦੇਖਦੇ, ਤੁਸੀਂ ਨਹੀਂ ਦੇਖ ਸਕਦੇ। ਤੁਸੀਂ ਨਹੀਂ ਦੇਖ ਸਕਦੇ। ਹੁਣ ਅਸੀਂ ਸਾਈਟੇਸ਼ਨ ਵੀ ਦਿੱਤੀ ਆ, ਅਸੀਂ ਉਹਨੂੰ ਅਸੀਂ ਲਿੰਕਸ ਵੀ ਭੇਜੇ ਆ, ਉਹਨਾਂ ਨੂੰ ਕਾਨੂੰਨ ਵੀ ਸਾਈਟ ਕੀਤਾ ਆ ਕਿ ਹੋਰ ਇੰਡਸਟਰੀਜ਼ ਦੇ ਵਿੱਚ ਜਿੱਦਾਂ ਕੋਰਨ ਆ, ਵੀਟ ਆ, ਹੋਰ ਇੰਡਸਟਰੀਜ਼ ਦੇ ਵਿੱਚ ਕਮਿਟਮੈਂਟ ਆਫ ਟ੍ਰੇਡਰਸ ਰਿਪੋਰਟ hundreds of years ਹੋ ਗਏ ਉਹਨਾਂ ਨੂੰ ਪਬਲਿਸ਼ ਕਰਦਿਆਂ ਨੂੰ, ਤਾਂ ਹੁਣ ਸਾਡੀ ਇੰਡਸਟਰੀ ਕਾਹ ਨਹੀਂ ਕਰ ਸਕਦੀ। ਸਾਨੂੰ ਈਵਨ ਫੂਡਿੰਗ ਦੇ ਕਰੋ। ਅਸੀਂ ਕਈ ਵਿੱਚ ਵੀ ਕਹਿੰਦੇ ਕਿ ਤੁਸੀਂ ਭਾਅ ਸੈੱਟ ਕਰਨ ਨੂੰ ਕਹਿੰਦੇ ਆ ਜਾਂ ਮਿਨੀਮਮ ਇਨਕਮ ਦੇ ਕੁਛ ਵੀ, none of that। ਅਸੀਂ free market capitalist ਹੈਗੇ, ਟ੍ਰਾਂਸਪੇਰੈਂਸੀ ਚਾਹੁੰਦੇ ਆ ਤੁਸੀਂ, but fairness in the system ਚਾਹੁੰਦੇ ਕਿ ਜੋ ਕਿ ਦੋਨੋਂ ਪਾਰਟੀਆਂ ਨੂੰ, the buyer and the seller, equal opportunity ਹੋਵੇ to make a fair deal। ਹੁਣ ਇਹ ਤਾਂ ਹੈ, it's not fair ਕਿ ਅਸੀਂ ਸਾਰੇ ਆਪਣੇ ਪੱਤੇ ਦਹਾ ਕੇ ਬੈਠੇ ਹੋਈਏ analogy use ਕਰਨ ਨੂੰ, ਤਾਂ ਅਗਲੇ ਬਿਲਕੁਲ ਦੱਸਦੇ ਕੁਛ ਨਹੀਂ, ਤਾਂ ਜਦੋਂ ਪ੍ਰਾਈਸ ਥੱਲੇ ਲਿਆਣੀ ਹੁੰਦੀ ਆ ਉਹ ਸਾਨੂੰ ਕੁੱਟਣ ਨੂੰ ਤਿਆਰ ਰਹਿੰਦੇ ਆ। So that's not and we want to bring those changes। ਸੋ ਇਹ ਚੀਜ਼ ਜਿਹੜੀ ਤੁਸੀਂ ਇੱਕ ਤੇ ਆਖਿਆ ਵੀ ਜਿਹੜੇ ਆਪਣੇ ਗੋਲਸ ਆ ਵੀ ਭਾਈ ਅਲਾਈਨ ਕਰੋ, ਵੀ ਆਲਮੰਡ ਡਿਮਾਂਡ ਨੂੰ ਵਧਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਦੂਜੇ ਪਾਸੇ ਜਿਹੜੀ ਮਾਰਕੀਟ ਪਲੇਸ ਆ ਉਹਦੇ ਵਿੱਚ ਫੇਅਰਨੈਸ, ਟ੍ਰਾਂਸਪੇਰੈਂਸੀ ਉਹ ਥੋੜੀ ਜ਼ਿਆਦਾ ਜਿਹੜੀ ਉਹ ਆਵੇ। ਤੀਜੀ ਡਿਮਾਂਡ ਕੀ ਸੀਗੀ ਤੁਹਾਡੀ? ਸਾਡੀ ਤੀਜੀ ਡਿਮਾਂਡ ਉਦੋਂ ਇਹ ਸੀਗੀ, ਐਂਡ ਉਦੋਂ ਜਿਹੜੀ ਨਵੀਂ CEO ਉਹਨਾਂ ਨੇ ਅਨਾਉਂਸ ਕੀਤੀ ਹੈ, ਮਿਸ ਟਰਨਰ, ਉਹਨਾਂ ਦੀ ਅਨਾਉਂਸਮੈਂਟ ਨਹੀਂ ਹੋਈ ਸੀ, ਤਾਂ ਅਸੀਂ ਇਹ ਕਿਹਾ ਸੀਗਾ ਕਿ ਤੁਸੀਂ ਆਰਗੇਨਾਈਜੇਸ਼ਨਲ ਚੇਂਜ ਹੁੰਦੀ ਪਈ ਹੈ। ਪਿਛਲਾ CEO ਜਿਹੜਾ ਉਹਨਾਂ ਨੇ ਰਿਟਾਇਰ ਹੋਣਾ ਦਸੰਬਰ ਮਹੀਨੇ, ਜਿਹੜੇ ਨਵੇਂ ਬੰਦੇ ਤੁਸੀਂ ਨਿਊ ਲੀਡਰਸ਼ਿਪ ਲੈ ਕੇ ਆਣੀ ਆ, and rest of the staff ਨੂੰ ਵੀ ਨਾ orient ਹੋਵੇ to implement goals number 1 and 2। ਕਿ ਸਾਨੂੰ ਕਹੋ ਕਿ ਹੁਣ ਸਾਡਾ ਨਿਊ ਫੋਕਸ ਆ increasing demand, ਤੇ ਜਿਹੜੀ ਮਾਰਕੀਟ ਪਲੇਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ, ਮਾਰਕੀਟਿੰਗ ਆਰਡਰ ਜਿਹੜੇ ਐਕਸੀਕਿਊਸ਼ਨ ਆ, ਅਸੀਂ ਫੇਅਰਲੀ ਐਕਸੀਕਿਊਟ ਕਰੀਏ, ਈਵਨ ਹੈਂਡਲੀ ਐਕਸੀਕਿਊਟ ਕਰੀਏ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ। ਪਲੀਜ਼ ਇਹ ਚੇਂਜਸ ਲੈ ਕੇ ਆਓ, ਤਾਂ ਫਿਰ ਆਪਣੇ ਜਿਹੜਾ ਸਟਾਫ ਆ, ਆਪਣੀ ਲੀਡਰਸ਼ਿਪ ਆ, ਉਹਨੂੰ ਵੀ ਬੋਰਡ ਡਾਇਰੈਕਟ ਕਰੇ। ਐਂਡ ਅਸੀਂ ਲੈਟਰ ਜਿਹੜੀ ਹੈ ਐਕਚੁਅਲ ਬੋਰਡ ਮੈਂਬਰਸ ਨੂੰ ਲਿਖੀ ਸੀ ਕਿ ਆਪਣੇ ਜਿਹੜਾ ਸਟਾਫ ਜਿਹਨੂੰ ਤੁਸੀਂ ਓਵਰਸੀ ਕਰਦੇ ਹੋ ਉਹਨਾਂ ਨੂੰ ਡਾਇਰੈਕਟ ਕੀਤਾ ਜਾਵੇ ਕਿ ਆਹ ਚੇਂਜਸ ਜਿਹੜੀਆਂ ਤੁਸੀਂ ਇੰਪਲੀਮੈਂਟ ਕਰਨੀਆਂ। ਸੋ ਇਹ ਸਾਡੀਆਂ 3 ਚੇਂਜਸ ਸੀਗੀਆਂ, 3 ਰਿਕੁਐਸਟ ਸੀਗੀਆਂ। ਤੇ ਜਿਹੜੀ ਸਾਡੀ ਮੰਗ ਸੀਗੀ ਉਹ ਬਹੁਤ ਛੋਟੀ ਜਿਹੀ ਸੀ। ਅਸੀਂ ਕਿਹਾ ਸੀ ਕਿ ਸਾਡੀ ਮੰਗ ਇਹ ਆ ਕਿ ਅਸੀਂ ਤੁਹਾਨੂੰ ਜਿੰਨਾ ਕੁਝ ਅਸੀਂ ਲਿਖ ਕੇ ਦੱਸ ਸਕਦੇ ਸੀ, ਅਸੀਂ ਕਾਨੂੰਨ ਦੱਸ ਸਕਦੇ ਸੀ, ਅਸੀਂ ਆਪਣਾ ਸਾਰਾ ਕੁਝ ਸਾਫ਼ ਨੀਤ ਨਾਲ, ਸਾਫ਼ ਦਿਲ ਨਾਲ ਤੁਹਾਨੂੰ ਬਿਲਕੁਲ ਲਿਖ ਕੇ ਮੁੜ ਦੱਸਤਾ ਆ। We would request a meeting ਕਿ ਸਾਨੂੰ ਮਿਲ ਕੇ ਤਾਂ ਅਸੀਂ ਜਿਹੜੀਆਂ ਹੋਰ ਡੀਟੇਲਸ ਹੈਗੀਆਂ ਕਿ ਕਿਹੜਾ ਬਜਟ ਕਿੱਥੇ, ਕਈ ਚੀਜ਼ਾਂ ਹੋਰ ਹੁੰਦੀਆਂ, ਅਸੀਂ ਰੇਜ਼ ਵੀ ਨਹੀਂ ਕੀਤਾ ਸੀ। ਅਸੀਂ ਕਿਹਾ ਸੀ we want to learn about some of this stuff, so we are requesting ਕਿ please ਸਾਨੂੰ ਬਹਿ ਕੇ ਮਿਲੋ। We would like to discuss ਕਿ how ਇਹ changes ਕਿੱਦਾਂ implement ਹੋ ਸਕਦੀਆਂ। ਯਾਦ ਰੱਖਣ ਦੀ ਗੱਲ ਹੈ 235 ਕਰੋੜ ਨੇ ਸਾਈਨ ਕਰ ਚੁੱਕੇ ਆ, ਐਂਡ ਸਾਰੇ ਦੇਖਣਾ ਮੰਗਦੇ ਚੇਂਜਸ। ਪਲੀਜ਼ ਸਾਨੂੰ ਮਿਲ ਕੇ ਤਾਂ ਇਹ ਵੀ ਚੇਂਜਸ
ਡਿਸਕਸ ਕਰੀਏ। ਜੀ। ਸੋ ਐਂਡ ਸੋ ਇਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਕੀਤੀਆਂ, ਸੋ ਕਿਉਂਕਿ ਐਲਮੰਡ ਕਿਸਾਨ ਦੀ ਹੁਣ ਤੁਸੀਂ ਆਪਾਂ ਜਿਹੜੇ ਆંકੜੇ ਉਹ ਸ਼ੇਅਰ ਕਰ ਹੀ ਰਹੇ ਹਾਂ, ਲਾਈਕ ਇਟਸ ਨਾਟ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਹੀ ਆਪਾਂ ਦੇਖਿਆ ਆ ਵੀ ਇੰਨਾ ਜ਼ਿਆਦਾ ਡਿਕਲਾਈਨ ਬੇਸਿਕਲੀ ਬਦਾਮਾਂ ਦੇ ਵਿੱਚ ਆਇਆ। ਹੁਣ ਕੈਲੀਫੋਰਨੀਆ ਦਾ ਬਦਾਮ ਅਮੀਤ ਸ਼ਰਮਾ ਵੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ। ਜਿਹੜਾ ਸੈਂਟਰਲ ਹਾਂਜੀ ਵੈਲੀ ਦੇ ਵਿੱਚ ਜਿੱਦਾਂ ਇਹ ਬਦਾਮ ਪੈਦਾ ਹੁੰਦਾ ਆ, ਜੋ ਇਹਦਾ ਸਵਾਦ ਆ ਤੇ ਜਿੱਦਾਂ ਦਾ ਇਹਦਾ ਗ੍ਰੇਡ ਆ ਤੇ ਉਹ ਸਾਰੀਆਂ ਚੀਜ਼ਾਂ ਆ, ਉਹ ਹੋਰ ਕਿਤੇ ਨਹੀਂ ਆ। ਬਹੁਤ ਥਾਵਾਂ ਦੇ ਉੱਤੇ ਟਰਾਈ ਜਿਹੜਾ ਆ ਉਹ ਹੋ ਰਿਹਾ ਆ, ਪਰ ਉਹ ਗੱਲ ਅਜੇ ਇੰਨੀ ਬਣਦੀ ਨਹੀਂ ਹੈਗੀ। ਪਰ ਇੰਡਸਟਰੀ ਲਗਾਤਾਰ ਥੱਲੇ ਨੂੰ ਜਾ ਰਹੀ ਆ। ਐਲਮੰਡ ਬੋਰਡ ਜਿਸ ਦਾ ਕੰਮ ਹੀ ਇਹ ਆ, ਇਕੱਲੇ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਬਦਾਮਾਂ ਦੀ ਖਪਤ ਨੂੰ ਵਧਾਵੇ, ਤਾਂ ਜੋ ਜਿਹੜੀ ਪ੍ਰੋਡਕਸ਼ਨ ਇੱਥੇ ਵੱਧ ਰਹੀ ਆ ਵੀ ਉਹ ਕਿਸਾਨਾਂ ਨੂੰ ਫਾਇਦਾ ਜਿਹੜਾ ਉਹ ਹੋਵੇ। ਇਹ ਕਿਸਾਨਾਂ ਦੀ ਕੋਈ ਮੰਗ ਨਹੀਂ ਸੀ ਵੀ ਸਾਨੂੰ ਕੋਈ ਮਿਨੀਮਮ ਸਪੋਰਟ ਪ੍ਰਾਈਸ ਦਿਓ, ਇਹ ਉਹਨਾਂ ਨੇ ਨਹੀਂ ਕਿਹਾ। ਉਹ ਕਹਿੰਦੇ ਵੀ ਆਪਣੇ ਜਿਹੜੇ ਗੋਲਸ ਆ ਤੁਸੀਂ ਉਸ ਹਿਸਾਬ ਦੇ ਨਾਲ ਅਲਾਈਨ ਕਰੋ। ਉਹਨਾਂ ਨੇ ਕਿਹਾ ਵੀ ਜਿਹੜੀ ਸਾਨੂੰ ਟਰਾਂਸਪੇਰੈਂਸੀ ਪਤਾ ਲੱਗੇ, ਤੁਸੀਂ ਕਿੰਨਾ ਸਾਡੇ ਤੋਂ ਮਾਲ ਚੱਕਿਆ ਉਹ ਤੇ ਪਤਾ, ਪਰ ਸਾਨੂੰ ਨਹੀਂ ਪਤਾ ਵੀ ਤੁਸੀਂ ਕਿੰਨੇ ਟਰੱਕ ਵੇਚ ਚੁੱਕੇ ਆ, ਉਹਦਾ ਸਾਨੂੰ ਅਜੇ ਤੱਕ ਨਹੀਂ ਜਿਹੜਾ ਇਦਾਂ ਨਹੀਂ ਪਤਾ ਨਹੀਂ ਲੱਗਦਾ। ਫਿਰ ਜਿਹੜੇ ਨਵੇਂ CEO ਨੂੰ ਕਿਹਾ ਵੀ ਭਾਈ ਇਹ ਦੋਨਾਂ ਕੰਮਾਂ ਤੇ ਕੰਮ ਕਰੋ। ਤੇ ਚੌਥੀ ਗੱਲ ਜਿਹੜੀ ਸਭ ਤੋਂ ਛੋਟੀ ਸੀ, ਕਹੀ ਤੁਸੀਂ ਵੀ ਮੀਟਿੰਗ ਕਰ ਲਓ ਭਾਈ ਸਾਡੇ ਨਾਲ, ਇੱਕ ਵਾਰੀ ਆ ਕੇ ਮਿਲ ਲਓ, ਹਾਂਜੀ ਪ੍ਰਸ਼ਾਦਾ ਤਾਂ ਅਸੀਂ ਤੁਹਾਨੂੰ ਛਕਾ ਹੀ ਦੇਣਾ ਆ, ਬਦਾਮ ਹਾਂ ਵੀ ਤੁਹਾਨੂੰ ਆਪਣੇ ਲਿਆ ਕੇ ਦੇ ਦੇਣੇ ਆ, ਉਹ ਵੀ ਛਕ ਲਿਓ। ਸੋ ਇੱਥੇ ਤੱਕ ਆਪਾਂ ਪਹੁੰਚੇ ਆ। ਇੱਥੇ ਆਪਾਂ ਥੋੜਾ ਜਿਹਾ ਹੁਣ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਐਲਮੰਡ ਬੋਰਡ ਵਾਲੇ ਬਦਾਮ ਖਾਂਦੇ ਖਾਂਦੇ ਉਹਨਾਂ ਨੇ ਕੀ ਕੀਤਾ, ਰਿਪਲਾਈ ਕੀ ਕੀਤਾ ਆ, ਉਹ ਆਪਾਂ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜਿਹੜਾ ਉਹ ਦੱਸਾਂਗੇ। ਸੋ ਇਦਾਂ ਹੀ ਜੁੜੇ ਰਹੋ। ਉਮੀਦ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਿਲ ਕੈਚ ਬੈਕ ਵੀ ਉਹਨਾਂ ਦਾ ਰਿਸਪੌਂਸ ਜਿਹੜਾ ਐਲਮੰਡ ਬੋਰਡ ਦਾ ਕੀ ਆਇਆ ਹੈਗਾ। ਠੀਕ ਹੈ।
ब्रेक तो बाद एक बारी फिर आप सब का स्वागत है। श्रोते प्रोग्राम चल रहा है जी अपडेट फार्मिंग। मैं राजकरणबीर सिंह, मेरे नाल जुड़े हुए ने इस टाइम अमीत शर्मा जी, जो कि आप खुद किसान ने, पंजाबी अमेरिकन ग्रोवर ग्रुप के मैंबर भी है, तो जिन्हों ने रीसेंटली 250 तो वध ਜਿਹੜੇ फार्मर्स आ ਉਹਨਾਂ ਸਾਰਿਆਂ ਨੇ ਮਿਲ ਕੇ ਇੱਕ ਜਿਹੜੀ ਚਿੱਠੀ ਲਿਖੀ ਸੀ ਆਲਮੰਡ ਬੋਰਡ ਨੂੰ, ਉਸ ਨੂੰ ਲੈ ਕੇ ਗੱਲ ਕੀਤੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਕਿਸਾਨ ਨੇ, ਖਾਸ ਕਰਕੇ ਜਿਹੜੇ ਬਦਾਮਾਂ ਦੀ ਖੇਤੀ ਕਰ ਰਹੇ, ਉਹਨਾਂ ਦੀਆਂ ਕੀ ਮੰਗਾਂ ਸੀਗੀਆਂ। ਛੋਟੀਆਂ ਉਹਨਾਂ ਨੇ ਮੰਗਾਂ ਜਿਹੜੀਆਂ ਉਹ ਰੱਖੀਆਂ, ਮੇਨ ਫੋਕਸ ਇਹੀ ਰੱਖ ਕੇ ਵੀ ਓਵਰਆਲ ਸਾਰੇ ਕਿਸਾਨਾਂ ਦਾ ਇਸ ਦੇ ਵਿੱਚ ਫਾਇਦਾ ਹੋਵੇ। ਉਹਨਾਂ ਨੇ ਇਹ ਵੀ ਇੱਕ ਮੰਗ ਰੱਖੀ ਆਪਣੀਆਂ ਮੰਗਾਂ ਦੇ ਵਿੱਚੋਂ ਵੀ ਸਾਡੇ ਨਾਲ ਇੱਕ ਮੀਟਿੰਗ ਕਰੋ। ਫਿਰ ਕੀ ਰਿਪਲਾਈ ਆਉਂਦਾ ਹੈ ਆਲਮੰਡ ਬੋਰਡ ਦਾ, ਉਸ ਦੇ ਬਾਰੇ ਹੁਣ ਚਰਚਾ ਕਰਾਂਗੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਅਮੀਤ ਸ਼ਰਮਾ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਥੈਂਕ ਯੂ ਬਹੁਤ ਬਹੁਤ। ਹੁਣ ਅਸੀਂ ਜਿਹੜੇ ਜਵਾਬ ਦੀ ਗੱਲ ਕਰਦੇ ਹਾਂ ਜੀ, ਜਵਾਬ ਬਹੁਤ ਸਿੰਪਲ ਸੀਗਾ, ਬਹੁਤ ਡਾਇਰੈਕਟਲੀ ਤਾਂ ਉਹਨਾਂ ਨੇ ਨਹੀਂ ਕਿਹਾ, ਬਟ ਸਾਡੀ ਜਿਹੜੀ ਇਨਪੁਟ ਸੀ ਉਹ ਅਨਵੈਲਕਮ ਸੀਗੀ। ਸਾਡੀ ਜਿਹੜੀ ਰਿਕੁਐਸਟ ਸੀ ਜਿਹੜੀ ਮੀਟਿੰਗ ਦੀ, ਉਹਨਾਂ ਨੇ ਨਹੀਂ ਮੰਨੀ। ਉਹਨਾਂ ਨੇ ਟਾਈਮ ਆਫਰ ਨਹੀਂ ਕੀਤਾ ਮੀਟ ਕਰਨ ਦਾ, ਓਪਰਚੁਨਿਟੀ ਨਹੀਂ ਆਫਰ ਕੀਤੀ। ਤਾਂ ਜਿਹੜੀ ਉਹਨਾਂ ਨੇ ਲੈਟਰ ਲਿਖੀ ਆ, ਉਹਦੇ ਮੈਂ ਤੁਹਾਨੂੰ ਇੱਕ ਸੈਂਟੈਂਸ ਚ ਸਮਰੀ ਦੇ ਸਕਦਾ। ਸਮਰੀ ਇਹ ਆ ਕਿ ਜੋ ਥੈਂਕ ਯੂ ਚਿੱਠੀ ਭੇਜਣ ਦਾ, ਜਿੱਦਾਂ ਜੋ ਕਰਦੇ ਪਏ ਆ ਸਾਨੂੰ ਬਹੁਤ ਪਸੰਦ ਆ। ਅੱਛਾ, ਤੁਹਾਡੀ ਰਾਏ ਦੀ ਕੋਈ ਬਹੁਤੀ ਕਦਰ ਨਹੀਂ, ਤਾਂ ਅਸੀਂ ਏਦਾਂ ਹੀ ਕਰਾਂਗੇ। ਵਾਏ ਵਾਏ, ਸਤਿ ਸ਼੍ਰੀ ਅਕਾਲ। ਹੈ
ਹਾਂਜੀ ਸੋ ਕਹਿੰਦੇ ਜੀ ਕਮਾਲ ਹੋ ਅਸੀਂ ਗਈ। ਤੁਹਾਨੂੰ ਚਿੱਠੀ ਲਿਖੀ ਆ ਅਸੀਂ ਜਿਹੜੇ ਤੁਸੀਂ ਕਾਨੂੰਨ ਜਿਹੜੇ ਤੁਸੀਂ ਦੱਸੇ ਸਾਨੂੰ ਇਹ ਜੀ ਕਾਨੂੰਨ ਹੁਣ ਤਾਂ 80-90 ਸਾਲ ਹੋ ਗਏ ਲਿਖਿਆ ਨੂੰ ਸਾਨੂੰ ਹੁਣ ਇੰਨੇ ਪਸੰਦ ਨਹੀਂ ਤਾਂ ਅਸੀਂ ਉਹਨਾਂ ਦੀ ਗੱਲ ਨਹੀਂ ਕਰਨੀ ਮੰਗਦੇ ਤਾਂ ਸਾਨੂੰ ਤਾਂ ਅਸੀਂ ਹੈਗੇ ਥੋੜੇ ਜਿਹੇ ਵੱਧ ਸਿਆਣੇ ਤਾਂ ਜਿੱਦਾਂ ਅਸੀਂ ਕਰਨਾ ਮੰਗਦੇ ਅਸੀਂ ਉਹਦੇ ਕਰਦੇ ਰਹਿਣਾ ਆ ਉਹਨੇ ਕੋਈ ਆਪਣੇ ਚੇਂਜਸ ਦੀ ਪਲਾਨ ਆਊਟਲਾਈਨ ਨਹੀਂ ਕੀਤਾ ਉਹਨੇ ਕਿਸੇ ਵੀ ਇਸ਼ੂ ਤੇ ਐਕਸੈਪਟ ਨਹੀਂ ਕੀਤਾ ਕਿ ਸਾਡੀ ਕੋਈ ਵੀ ਗੱਲ ਵਿੱਚ ਸਹੀ ਆ ਜਿਹੜਾ ਉਹਦਾ ਜਨਰਲੀ ਜੀ ਲਿਪ ਸਰਵਿਸ ਆ ਕਿ ਜੀ ਥੈਂਕ ਯੂ ਫॉर ਸੈਂਡਿੰਗ ਦ ਲੈਟਰ ਉਹ ਜ਼ਰੂਰ ਕੀਤੀ ਆ ਪਰ ਟਾਈਮ ਮੈਂ ਅਰਲੀ ਇਨ ਦ ਸ਼ੋ ਕਹਿੰਦਾ ਸੀ ਕਿ ਰਿਸਪੌਂਸ ਸੀਗਾ ਕਿ ਨਹੀਂ ਉਹ ਵੀ it's an open question ਕਿ whether or not ਕੀ ਰਿਸਪੌਂਸ ਸੀਗਾ ਕਿ ਨਹੀਂ ਇਹ ਵੀ ਨਹੀਂ ਪਤਾ ਵੀ ਕੋਈ ਫਾਇਦਾ ਐਲਮੰਡ ਬੋਰਡ ਵਾਲਿਆਂ ਨੇ ਪੜ੍ਹੀ ਹੈ ਕਿ ਕਿਸੇ ਇੰਟਰਨ ਨੇ ਰਿਪਲਾਈ ਕਰਤਾ ਹੋਊਗਾ ਹਾਂਜੀ ਨਹੀਂ ਜੀ ਸਾਈਨ ਜਿਹੜੀ ਐਕਚੁਅਲੀ ਦਸ ਇੱਕ ਕੁਐਸਚਨ ਅਸੀਂ ਪੁੱਛਿਆ ਸੀ ਸਾਈਨ ਬਾਈ ਜਿਹੜੀ ਐਂਡ ਅਸੀਂ ਵੀ ਰਿਪਲਾਈ ਤਿਆਰ ਕੀਤਾ ਹੈ ਅੱਛਾ ਅਸੀਂ ਵੀ ਪੰਜਾਬੀ ਹਾਂ ਸੋ ਰਿਸਪੌਂਸ ਦਾ ਵੀ ਹੁਣ ਰਿਪਲਾਈ ਕਰਨਾ ਹੈ ਹਾਂਜੀ ਜ਼ਰੂਰ ਕਰਾਂਗੇ ਅਸੀਂ ਬਿਲਕੁਲ ਦੈਟਸ ਗੁੱਡ ਬਟ ਜਿਹੜੀ ਲੈਟਰ ਜਿਹੜਾ ਰਿਸਪੌਂਸ ਸੀਗਾ ਉਹ ਸੀਈਓ ਤਾਂ ਚੇਅਰਵੂਮਨ ਆਫ ਦ ਬੋਰਡ ਜਿਹੜੀ ਸੀ ਉਹਨਾਂ ਦੇ ਸਿਗਨੇਚਰ ਸੀਗੇ ਐਂਡ ਐਕਚੁਅਲੀ ਦੈਟਸ ਅ ਵੈਰੀ ਇੰਪੋਰਟੈਂਟ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਕਿ ਲੈਟਰ ਲਿਖੀ ਕਿਵੇਂ ਐਂਡ ਦੈਟ ਵਾਸ ਅਸੀਂ ਵਨ ਆਫ ਦ ਇਸ਼ੂਜ਼ ਜਿਹੜਾ ਅਸੀਂ ਰੇਜ਼ ਕੀਤਾ ਜਿਹੜੀ ਅੱਜ ਅਸੀਂ ਲੈਟਰ ਰਿਪਲਾਈ ਦੇ ਵਿੱਚ ਭੇਜੀ ਆ ਕਿ ਅਸੀਂ ਜਿਹੜੀ ਚਿੱਠੀ ਲਿਖੀ ਸੀ ਆਲਮੰਡ ਬੋਰਡ ਆਫ ਕੈਲੀਫੋਰਨੀਆ ਦੇ ਬੋਰਡ ਆਫ ਡਾਇਰੈਕਟਰਸ ਨੂੰ ਲਿਖੀ ਸੀਗੀ ਤਾਂ ਉਹਦੇ ਜਿਹੜੀ ਰਿਸਪੌਂਸ ਸਾਨੂੰ ਆਉਂਦਾ ਪਿਆ ਆ ਉਹ ਸੀਈਓ ਕੋ ਸਾਈਨ ਦਾ ਹੁਣ ਜਿਹੜਾ ਸੀਈਓ ਆ ਉਹ ਸਟਾਫ ਆ ਤਾਂ ਬੋਰਡ ਦੇ ਅੰਦਰ ਕੰਮ ਕਰਦਾ ਸੋ ਇਹ ਜਿਹੜਾ ਬੋਰਡ ਦੀ ਜਿਹੜੀ ਲੈਟਰ ਦਾ ਰਿਸਪੌਂਸ ਜਿਹੜਾ ਸੀਈਓ ਕਿਦਾਂ ਲਿਖਦਾ ਪਿਆ ਪਹਿਲਾਂ ਸਾਨੂੰ ਉਹ ਸਮਝਾਓ ਐਂਡ ਸੋ ਹੋਪਫੁਲੀ ਵੀਲ ਫਾਈਂਡ ਆਊਟ any ਚਿੱਠੀ ਦਾ ਸੀ ਵੀ ਨਹੀਂ ਹਟਣ ਲੱਗੇ ਬਟ they did ਉਹਨਾਂ ਨੂੰ ਚਿੱਠੀ ਮਿਲੀ ਵੀ ਹੈ recognize ਵੀ ਕੀਤਾ ਪਰ ਜਿਹੜੀ ਸਾਡੀ ਰਿਕੁਐਸਟ ਸੀ for further meeting to sit down and discuss it ਉਹਨਾਂ ਨੇ ਆਪਣੀ ਪਹਿਲੀ ਚਿੱਠੀ ਦੇ ਵਿੱਚ ਤਾਂ ਨਹੀਂ ਆਨਰ ਕੀਤਾ ਬਟ ਅਸੀਂ ਕਿਹੜਾ ਹਰਨ ਵਾਲੇ ਆ ਹੁਣ ਅਸੀਂ ਆਪਣਾ ਰਿਸਪੌਂਸ ਤਿਆਰ ਕੀਤਾ ਹੈ ਜਿਹੜਾ ਕਿ specific questions ਜਿਹੜੀਆਂ ਅਸੀਂ ਮੀਟਿੰਗ ਦੇ ਵਿੱਚ ਪੁੱਛਣੇ ਸੀਗੇ specific documents ਜਿਹੜੇ ਅਸੀਂ ਉੱਥੇ ਜਾ ਕੇ ਮੰਗਣੇ ਸੀਗੇ ਅਸੀਂ ਹੁਣ ਮੰਗੇ ਆ ਤਾਂ ਜਿਹੜਾ ਕਿ ਕਾਨੂੰਨ ਅਧਿਕਾਰ ਹੈਗਾ ਸਾਤੋਂ ਉਹਦੇ ਡਾਕੂਮੈਂਟਸ ਦੇਖਣ ਦਾ ਰਿਵਿਊ ਕਰਨ ਦਾ ਐਂਡ ਉਹ ਅਸੀਂ ਇਕੱਠੇ ਕਰਕੇ ਤਾਂ ਅਸੀਂ ਜਿਹੜਾ ਪ੍ਰੋਸੈਸ ਆ ਹੁਣ ਮੈਂ ਘਰ ਵੀ ਗੱਲ ਕਰਦਾ ਸੀਗਾ ਕਿ ਆਪਣੇ 250 ਪਲੱਸ ਫਾਰਮਰਾਂ ਨੇ ਸਪੋਰਟ ਦਿੱਤੀ ਹੈ ਸਾਈਨ ਕੀਤਾ ਆ ਨਾਲ ਖੜੇ ਹੋਏ ਆ ਹੁਣ ਅਸੀਂ ਗੱਲ ਇਹ ਢਿੱਲੀ ਤਾਂ ਨਹੀਂ ਪੈਣ ਦੇਣੀ ਸੋ ਉਹਨਾਂ ਨੇ ਪਹਿਲੀ ਗੱਲ ਇਹ ਕਿ ਵੀ ਇਹਨਾਂ ਨੇ ਮਿਲਣ ਤੋਂ ਨਾ ਕਰਤਾ ਦੂਜਾ ਜਿੱਦਾਂ ਵੀ ਲੈਟਰ ਨੂੰ ਆਈ ਗਈ ਜਿਹੜਾ ਉਹ ਸਮਝਿਆ ਤੁਹਾਨੂੰ ਕੀ ਲੱਗਦਾ did it rattle some feathers ਕੁਛ ਹਿਲਜੁਲ ਇਸ ਇੰਡਸਟਰੀ 'ਚ ਇਸ ਨੂੰ ਲੈ ਕੇ ਚਾਹੇ ਕੋਈ ਵੱਡੀਆਂ ਕਾਰਪੋਰੇਸ਼ਨਸ ਐਲਮੰਡ ਦੀਆਂ ਆ ਜਾਂ ਜਿਹੜੇ ਉਸ ਪਾਸੇ ਵਾਲੇ ਫਾਰਮਰਸ ਆ ਜਾਂ ਜਿੱਦਾਂ ਵੀ ਆ ਤੁਹਾਨੂੰ ਕੀ ਲੱਗਦਾ ਇਸ ਦਾ ਕੁਛ ਤੁਹਾਨੂੰ ਅਸਰ ਆਈ ਹੋਪ ਵੀ ਇਹ ਜਿਹੜਾ ਹੋਵੇ ਰਾਈਟ ਨਾਓ ਤੁਹਾਨੂੰ ਐਲਮੰਡ ਦੇ ਕਿਸਾਨਾਂ ਦੇ ਵਿੱਚ ਕਿੱਦਾਂ ਦੀ ਜਿਹੜੀ ਹਿਲਜੁਲ ਜਾਂ ਗੱਲਬਾਤ ਸੁਣਨ ਨੂੰ ਮਿਲ ਰਹੀ ਹੈ ਐਕਚੁਅਲੀ ਰਿਜ਼ਲਟ ਤਾਂ ਹੈਗਾ ਯਾਰ ਇੰਡਸਟਰੀ ਵਾਈਡ ਗੱਲਾਂ ਹੁੰਦੀਆਂ ਪਈਆਂ ਕਈ ਐਸੇ ਵੀ ਸੀ ਜਿਹਨੂੰ ਮੈਂ ਪਰਸਨਲੀ ਨਹੀਂ ਜਾਣਦਾ ਸੀਗਾ ਲਾਰਜ ਆਪਰੇਸ਼ਨ ਸਮਾਲ ਆਪਰੇਸ਼ਨਸ ਮੈਨੂੰ ਵੀ ਤਾਂ ਹੋਰ ਪਾਰਟੀ ਮੈਂਬਰਸ ਨੂੰ ਵੀ ਉਹਨਾਂ ਨੇ ਰੀਚ ਆਊਟ ਕਰਕੇ ਡਾਇਰੈਕਟਲੀ ਕਿਹਾ ਕਿ ਤੁਹਾਡੀ ਗੱਲ ਬਿਲਕੁਲ ਸਹੀ ਆ ਅਸੀਂ ਨਾ ਕਰੇ ਹੋਰ ਕਮਿਊਨਿਟੀਜ਼ ਨੇ ਵੀ ਹੋਰ ਗਰੁੱਪਸ ਨੇ ਵੀ ਸੋ ਸਾਡੀ ਜਿਹੜੀ ਸਪੋਰਟ ਆ ਉਹ ਇਟਸ ਬੀਨ ਵੈਰੀ ਸਟਰੋਂਗ ਤਾਂ ਗਰੋਇੰਗ ਐਂਡ ਮੈਂ ਨਾ ਨਹੀਂ ਜਾਣਾ ਚਾਹੁੰਦਾ ਕਿ putting people in a bad position but even ਜਿਹੜੇ decision making positions ਵੀ ਹੈਗੇ ਆ ਉਹਨਾਂ ਨੇ ਵੀ ਐਕਸਪ੍ਰੈਸ ਕੀਤਾ ਕਿ ਤੁਹਾਡਾ ਜਿਹੜਾ ਪੁਆਇੰਟ ਆ ਬਿਲਕੁਲ ਸਹੀ ਆ and these changes need to be made ਤਾਂ ਉਹਨੂੰ ਨਾ ਜਿਹੜੀ ਕਹਿੰਦੇ ਨਾ ਪੁਰਾਣੀ ਆਦਤਾਂ ਜਿਹੜੀਆਂ ਸੌਖੀਆਂ ਨਹੀਂ ਜਾਂਦੀਆਂ ਹੁੰਦੀਆਂ ਸੋ ਜਿਹੜੀ ਆਲਮੰਡ ਬੋਰਡ ਜਿਹੜਾ ਆ ਉਹਨਾਂ ਦੀ ਜਿਹੜੇ ਤੁਸੀਂ ਜੇ ਰੈਵਨਿਊ ਸਟਰਕਚਰ ਦੇਖੋ ਉਹ ਜਿਹੜਾ ਕਹਿੰਦੇ ਇੰਡਸਟਰੀ ਰਿਜ਼ਿਲੀਅੰਟ ਆ ਬਹਿਦਾ ਹੋਈ ਪਈ ਆ on a per pound basis on fees ਮਿਲਦੀਆਂ ਸੋ ਜਿੰਨੀ ਪ੍ਰੋਡਕਸ਼ਨ ਜ਼ਿਆਦਾ ਆ ਉਹਨੇ on the revenue ਜ਼ਿਆਦਾ ਹੈ ਸੋ ਉਹ record revenues ਉਹਨੂੰ ਹੁੰਦੇ ਪਏ ਆ on your personal pockets, on your budgets are as big as they ever been. ਉਹ ਕਹਿੰਦੇ ਸਭ ਕੁਝ ਵਧੀਆ this is good so obviously ਜੇ change ਲੈ ਕੇ ਆਣਾ ਜਿਹੜੇ
ਜਿਹੜੇ ਵੱਡੇ ਕੰਮ ਆ ਥੋੜੇ ਮਿਹਨਤ ਲੱਗਦੀ ਹੁੰਦੀ ਆ। ਸੋ ਨਾ ਉਹਨਾਂ ਦੀਆਂ ਤਨਖਾਹਾਂ ਘਟ ਰਹੀਆਂ, ਨਾ ਉਹਨਾਂ ਦਾ ਓਵਰਹੈਡ ਘਟ ਰਿਹਾ ਆ, ਰਾਈਟ। ਉਹਦੇ ਵਿੱਚ ਤਾਂ ਕੋਈ ਫਰਕ ਨਹੀਂ। ਟੋਟਲ ਲੱਕ ਤਾਂ ਜਿਹੜਾ ਇਵੈਂਚੁਅਲੀ ਬਦਾਮਾਂ ਵਾਲੇ ਕਿਸਾਨ ਦਾ ਹੀ ਟੁੱਟ ਰਿਹਾ। ਜਿੰਨਾ ਖਰਚਾ ਮਹਿੰਗਾ ਹੋ ਗਿਆ, ਪਾਣੀ ਨੂੰ ਲੈ ਕੇ ਵੱਖ-ਵੱਖ ਹੋਰ ਮੋਰਚੇ ਜਿਹੜੇ ਉਹ ਲੱਗ ਰਹੇ ਆ, ਹੋਰ ਇੰਨਾ ਕੁਛ ਜਿਹੜਾ ਉਹ ਹੋ ਰਿਹਾ ਆ, ਤੇ ਇਵੈਂਚੁਅਲੀ ਕਿਸਾਨ ਜਿਹੜਾ ਉਹ ਜਾਊਗਾ ਕਿਤੇ। ਡ੍ਰਿਪ ਸਿਸਟਮ ਲਵਾਤੇ, ਉਹ ਚੀਜ਼ਾਂ ਕਰਤੀਆਂ ਤੁਸੀਂ, ਥਾਂ ਦੇਖੋ ਵੀ ਉਹਦੀਆਂ ਮਸ਼ਹੂਰੀਆਂ ਉਹ ਸਾਰੀਆਂ ਚੀਜ਼ਾਂ ਤਾਂ ਚੱਲਦੀਆਂ, ਗੁੱਡ ਆ। ਅਸੀਂ ਵੀ ਨਹੀਂ ਚਾਹੁੰਦੇ ਵੀ ਪਾਣੀ ਵੇਸਟ ਹੋਵੇ, ਅਸੀਂ ਵੀ ਨਹੀਂ ਚਾਹੁੰਦੇ ਵੀ ਜ਼ਿਆਦਾ ਇਨਸੈਕਟੀਸਾਈਡ ਹੋਵੇ, ਅਸੀਂ ਵੀ ਨਹੀਂ ਚਾਹੁੰਦੇ ਵੀ ਇੱਦਾਂ ਦੀ ਕੋਈ ਵੀ ਮਾੜੀ ਚੀਜ਼ ਜਿਹੜੀ ਹੋਵੇ। ਪਰ ਜੋ ਹਾਲਾਤ ਜਿੰਨੇ ਉਹ ਸਾਰਾ ਕੁਛ ਕਰਨਾ, ਇੱਕ ਜੋ ਕਿਸਾਨ ਦੇ ਬਣ ਰਹੇ ਆ ਜਿਹੜੇ ਮਾੜੇ ਆ, ਉਹਨੂੰ ਲੈ ਕੇ ਕਿਉਂ ਅੱਖਾਂ ਮੀਟੀ ਬੈਠੇ ਆ? ਇੱਦਾਂ ਦੀ ਕਿਹੜੀ ਐਨਕ ਲਾਈ ਬੈਠੇ ਆ? ਲਾਈਕ ਦੈਟਸ ਰੀਅਲੀ ਇਹਨਾਂ ਦਾ ਰਿਸਪੌਂਸ ਬੜਾ ਬੈਡ ਕਵਾਂਗੇ ਜਾਂ ਬੈਡ ਫੇਥ ਦੇ ਵਿੱਚ ਆ। ਇਹ ਚੀਜ਼ ਕਹਿਣੀ ਵੀ ਜਿੱਦਾਂ ਅਸੀਂ ਕਰ ਰਹੇ ਹਾਂ ਸਭ ਕੁਛ ਸੈੱਟ ਆ, ਸਭ ਕੁਛ ਵਧੀਆ ਆ, ਇਹਦਾ ਮਤਲਬ ਕਦੀ ਕਿਸੇ ਦੀ ਸੁਣਨੀ ਹੋਈ ਨਹੀਂ ਇਹਨਾਂ ਨੇ। ਹਾਂਜੀ, ਕੋਈ ਨਹੀਂ, ਕਰਾਂਗੇ ਕੋਸ਼ਿਸ਼। ਉਹਦਾ ਫਿਕਰ ਨਾ ਕਰੋ ਤੁਸੀਂ। ਅਸੀਂ ਨਾ 4 ਇਸ਼ੂ ਰੇਜ਼ ਕੀਤੇ ਆਪਣੀ ਲੈਟਰ ਦੇ ਵਿੱਚ। ਜਿਹੜੀ ਹੁਣ ਦੂਸਰੀ ਜਿਹਦੇ ਬਾਰੇ ਤੁਸੀਂ ਹੁਣ ਪਹਿਲੀ ਵਾਰੀ ਗੱਲ ਕਰ ਰਹੇ ਆ, ਲਾਈਕ ਪਬਲਿਕਲੀ ਸਾਰਿਆਂ ਨੂੰ ਜਿਹੜਾ ਉਹ ਦੱਸਿਆ ਜਾ ਰਿਹਾ। ਹਾਂਜੀ, ਤੁਹਾਡੇ ਸ਼ੋਅ ਤੇ ਪਹਿਲੀ ਵਾਰੀ ਦੱਸਣ ਲੱਗੇ ਆ। ਅਸੀਂ ਪਿਛਲੇ ਹਫ਼ਤੇ ਥਰਸਡੇ ਫਰਾਈਡੇ ਵਾਲੀ ਸਾਨੂੰ ਈਮੇਲ ਆਈ ਸੀਗੀ। ਐਸ ਵੀਕ ਅਸੀਂ ਤਿਆਰ ਕੀਤਾ। ਸੋ ਫਰਸਟ ਟਾਈਮ ਇਟਸ ਗੋਇੰਗ ਪਬਲਿਕ, ਤੁਹਾਡੇ ਸ਼ੋਅ ਤੇ ਹੁੰਦਾ ਪਿਆ। ਥੈਂਕ ਯੂ ਸਾਨੂੰ ਮੌਕਾ ਦੇਣ ਦਾ। ਸੋ ਅਸੀਂ ਤੁਹਾਨੂੰ ਦੱਸ, ਹੁਣ ਜਿਹੜਾ ਅਸੀਂ ਜਵਾਬ ਤਿਆਰ ਕੀਤਾ, I think ਤੁਸੀਂ I think it should bring a lot of results। ਤਾਂ ਅਸੀਂ 4 ਇਸ਼ੂ ਰੇਜ਼ ਕੀਤੇ ਆ। ਪਹਿਲਾਂ ਤਾਂ ਅਸੀਂ ਜਿਹੜਾ ਟੈਕਨੀਕਲ ਸੀਗਾ ਕਿ who wrote this letter and what does it stand for। ਜਿਹੜਾ ਇਸ਼ੂ 2 ਸੀਗਾ ਕਿ ਜਿਹੜਾ ਉਹ ਕਹਿੰਦੇ ਕਿ ਜਿਹੜਾ 1937 ਦਾ ਜਿਹੜਾ ਐਕਟ ਆ that regulate prices and supplies, ਉਹ irrelevant ਹੋ ਗਿਆ ਆ। ਅਸੀਂ ਉਹਨਾਂ ਨੂੰ ਇਹ ਕਲੀਅਰਲੀ ਔਨ ਪੁਆਇੰਟ ਪੁੱਛਿਆ ਆ ਕਿ ਇਹ ਜਿਹੜੇ ਤੁਸੀਂ ਜਿਹੜੀ ਆਰਗੂਮੈਂਟ ਰੇਜ਼ ਕਰਦੇ ਪਏ ਆ, are you trying to say ਕਿ ਇਹ ਕਾਨੂੰਨ ਪੁਰਾਣਾ ਹੋ ਗਿਆ ਸੋ ਇਹ ਲਾਗੂ ਨਹੀਂ ਹੁੰਦਾ? ਬਿਕਾਜ਼ ਉਹ ਜਿਹੜਾ ਆ ਸਾਡੇ ਕਨਸਟੀਟਿਊਸ਼ਨ ਦੇ ਅਗੇਂਸਟ ਆ। ਸੋ ਕੀ ਕੋਈ ਰਿਪਲੇਸਮੈਂਟ ਕਾਨੂੰਨ ਆਇਆ ਹੈ ਜਾਂ ਨਹੀਂ ਆਇਆ, ਜਾਂ ਬਸ ਉਦਾਂ ਹੀ ਕਹੀ ਜਾਂਦੇ ਰੈਲੇਵੈਂਟ ਨਹੀਂ? ਅਸੀਂ ਪੁੱਛਿਆ ਕੋਈ ਰਿਪਲੇਸਮੈਂਟ ਕਾਨੂੰਨ ਆਇਆ ਕਿ ਨਹੀਂ, ਜੋ ਕਿ ਸਾਨੂੰ ਜਵਾਬ ਪਤਾ ਨਹੀਂ ਆਇਆ। ਜਿਹੜਾ ਕਾਨੂੰਨ ਹੈਗਾ ਉਹ ਵੈਲਿਡ ਲਾਅ ਆ, ਪਬਲਿਸ਼ ਕਾਂਗਰਸ ਨੇ ਪਾਸ ਕੀਤਾ ਆ। ਸੋ ਜਸਟ ਬਿਕਾਜ਼ ਤੁਹਾਨੂੰ ਪਸੰਦ ਨਹੀਂ ਆਉਂਦਾ, ਜੇ ਤੁਹਾਡੀ ਇਨਕਨਵੀਨੀਅੰਟ ਆ, ਡਸਨਟ ਮੀਨ ਕਿ ਉਹ ਡਸਨਟ ਐਗਜ਼ਿਸਟ। ਤੇ ਜੇ ਉਹ ਕਹਿੰਦੇ ਆ ਕਿ ਅਸੀਂ ਜੀ ਮਾਰਕੀਟਿੰਗ ਆਰਡਰ ਦੇ ਵਿੱਚ ਸਾਡੀ ਇੰਟਰਪ੍ਰੀਟੇਸ਼ਨ ਆ ਮਾਰਕੀਟਿੰਗ ਆਰਡਰ ਦੀ, ਕਿ ਮਾਰਕੀਟਿੰਗ ਆਰਡਰ ਜਿਹੜਾ ਆ ਕਾਨੂੰਨ ਨੂੰ, ਜਿਹੜਾ ਕਾਂਗਰੈਸ਼ਨਲ ਕਾਨੂੰਨ ਨੂੰ ਸੁਪਰਸੀਡ ਨਹੀਂ ਕਰ ਸਕਦਾ। ਇਹ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਆ, ਆਰਟੀਕਲ 1 and 2। ਸੋ ਅਸੀਂ ਉਹਨਾਂ ਨੂੰ ਇਹ ਪੁਆਇੰਟ ਬਣਾਇਆ। ਓਕੇ, ਜਿਹੜਾ ਅਸੀਂ ਤੀਜਾ ਇਸ਼ੂ ਰੇਜ਼ ਕੀਤਾ ਆ ਕਿ ਜਿਹੜਾ ਉਹ ਕਹਿੰਦੇ ਜੀ ਅਸੀਂ ਜਿਹੜੇ ਮਾਰਕੀਟਿੰਗ ਐਕਟੀਵਿਟੀਜ਼ ਜਿਹੜੀਆਂ ਕਰਦੇ ਆ ਸਾਡੇ ਹਿਸਾਬ ਨਾਲ ਬਹੁਤ ਵਧੀਆ। ਐਂਡ ਅਸੀਂ ਉਹਨਾਂ ਨੂੰ ਸਪੈਸੀਫਿਕਲੀ ਪੁੱਛਿਆ ਕਿ ਜਿਹੜੇ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ 2018 ਤੋਂ ਲੈ ਕੇ ਹੁਣ ਤੱਕ ਜਿਹੜੇ ਤੁਸੀਂ ਜਿਹੜੇ ਸੂਡੋ ਗਵਰਨਮੈਂਟਲ ਗੋਲਸ ਜਿਹੜੇ ਸੈੱਟ ਕੀਤੇ ਆ, ਜਿਹੜੇ ਸਪੋਜ਼ਲੀ ਸਾਨੂੰ ਹੈਲਪ ਕਰਦੇ ਆ to build our market, we ask ਕਿ ਅਸੀਂ ਸਾਨੂੰ direct evidence ਦਵੋ ਕਿ that the result of these policies is ਕਿ we're selling more almonds at higher prices that justify ਜਿਹੜਾ ਖਰਚਾ ਆਉਂਦਾ ਇਹਨਾਂ ਨੂੰ comply ਕਰਨ ਦਾ। ਇੰਡਸਟਰੀ ਤਾਂ ਸਾਡੀ ਜਿਹੜੀ ਆ 50% ਰਹਿ ਗਈ ਹੈ 2014 ਤੋਂ ਹੁਣ ਤੱਕ। ਤੁਸੀਂ ਕਹਿੰਦੇ ਆ ਕਿ all these activities are helping build the market। ਸੋ ਅਸੀਂ ਕਿਹਾ ਸਾਨੂੰ ਲਿਖਣ ਦੇ ਵਿੱਚ we want evidence of this। ਸਾਨੂੰ ਦੱਸੋ ਕਿ ਕੀ ਸਟੱਡੀਜ਼ ਆ। ਕਹਿੰਦੇ ਸੀ ਕਿ ਉਹਨਾਂ ਨੇ ਰਿਜ਼ਲਟਸ ਨਹੀਂ ਸ਼ੇਅਰ ਕੀਤੇ। ਕਹਿੰਦੇ ਅਸੀਂ ਡਿਲੋਇਟ ਤੋਂ ਇੱਕ ਬਿਗ ਕੰਸਲਟਿੰਗ ਕੰਪਨੀ ਤੋਂ ਅਸੀਂ ਸਟੱਡੀ ਕਰਾਈ ਆਪਣੇ ਮਾਰਕੀਟਿੰਗ ਪਲਾਨ ਤੇ। ਅਸੀਂ ਕਿਹਾ provide us with a copy, we want to see this marketing plan, we want to see ਜਿਹੜੀਆਂ ਚੇਂਜਸ ਤੁਸੀਂ ਤੁਹਾਨੂੰ ਕੀ ਕੰਸਲਟੈਂਟਸ ਨੇ ਕਿਹਾ ਤੇ ਤੁਸੀਂ ਕਿੱਦਾਂ ਇੰਪਲੀਮੈਂਟ ਕਰਦੇ ਪਏ ਆ, ਸਾਨੂੰ ਕਾਪੀਜ਼ ਦਿਓ। ਨਾਲੇ ਅਸੀਂ ਉਹਨਾਂ ਤੋਂ ਮੰਗੇ ਆ ਫਾਈਨੈਂਸ਼ੀਅਲਸ ਪਿਛਲੇ 5 ਸਾਲਾਂ ਦੇ, ਜਦੋਂ ਦਾ ਇਹਨਾਂ ਨੇ 2018 ਦੇ ਵਿੱਚ ਅਨਾਉਂਸ ਕੀਤੇ, ਜਿਹੜੇ 2025 ਵਾਲੇ ਗੋਲ। ਅਸੀਂ ਕਿਹਾ ਕਿ ਕਿੱਥੇ ਪੈਸੇ, ਕਿੰਨੇ ਪੈਸੇ ਤੁਸੀਂ ਕਿੱਦਾਂ ਖਰਚੇ ਆ, ਜੋ ਕਿ ਮੈਂ ਉਹਨਾਂ ਤੋਂ ਬਜਟ ਮੰਗੇ ਸੀ। ਮੈਂ ਕਿਹਾ ਤੁਸੀਂ ਪਿਛਲੇ ਸਾਲਾਂ ਦੇ ਆਪਣੇ ਬਜਟ ਦਿਓ। ਫੋਨ ਕਰਕੇ ਕਹਿੰਦੇ ਜੀ ਉਹ ਤਾਂ ਲੱਭਣੇ ਪੈਣੇ ਸਾਨੂੰ। ਕਹਿੰਦੇ ਅਸੀਂ ਸਾਨੂੰ ਤਾਂ ਕਹਿੰਦੇ ਪਤਾ ਵੀ ਨਹੀਂ ਕਿੱਥੇ ਪਏ। ਉਹ ਚਾਹ ਪੀਣ ਜਾਂਦੇ ਫਿਰ ਉੱਥੇ ਆਫਿਸ ਚ? ਹਾਂਜੀ, ਮੈਂ ਉਹਨਾਂ ਆਫਿਸ ਫੋਨ ਕਰਕੇ ਕਿਹਾ, ਮੈਂ ਕਿਹਾ ਜਿਹੜੇ ਆਪਣੇ ਬਜਟ ਤੇ ਕਹਿੰਦੇ ਅਸੀਂ ਆਲਮਨ ਐਕਟ ਦੇ ਵਿੱਚ ਜਿਹੜੀ ਉਹਨਾਂ ਦੀ ਈਅਰ ਐਂਡ ਰਿਪੋਰਟ ਆ ਉਹਦੇ ਵਿੱਚ ਅਸੀਂ ਜੀ ਪਬਲਿਸ਼ ਕਰਦੇ ਪਏ ਹੁੰਦੇ ਆ, ਪਰ ਉਹਦੇ ਵਿੱਚ ਸਿਰਫ ਐਸ ਪਰਸੈਂਟੇਜਸ ਲਿਖਿਆ ਆ ਕਿ ਅਸੀਂ ਇੰਨਾ % ਆਪਣਾ ਬਜਟ ਇੱਥੇ ਇਨ ਜਨਰਲ ਕੈਟੇਗਰੀਜ਼, ਜਿੱਦਾਂ ਕਿ ਐਡਵਰਟਾਈਜ਼ਮੈਂਟ ਤੇ ਅਸੀਂ 20% ਬਜਟ, ਦੈਟਸ ਐਨ ਐਗਜ਼ਾਮਪਲ ਨਾਟ ਅ ਕੋਟ, ਸਪੈਂਡ ਕਰਦੇ ਆ। ਅਸੀਂ ਪੁੱਛਿਆ ਕਿ ਕਿਹੜੀ ਮਾਰਕੀਟ ਦੇ ਵਿੱਚ
ਕਿਹੜੀ ਲੋਕੇਸ਼ਨ ਦੇ ਵਿੱਚ ਕਿੰਨੇ ਡਾਲਰ ਕਿੰਨੇ ਸੈਂਟ ਤੁਸੀਂ ਖਰਚੇ ਆ ਐਂਡ ਉਹਦਾ ਰਿਜ਼ਲਟ ਕੀ ਹੋਇਆ ਅਸੀਂ ਹੁਣ ਬਿਲਕੁਲ ਅਸੀਂ ਪੈਸੇ ਪਾਏ ਆ ਸਾਡੇ ਸਤਵਨ ਠੋਕ ਕੇ ਐਜ਼ ਮੈਟਰ ਆਫ ਲਾਅ ਸੱਤ ਫੀਸ ਦਿੱਤੀ ਆ ਸੋ ਅਸੀਂ ਤੁਹਾਨੂੰ ਹਿਸਾਬ ਵੀ ਮੰਗਿਆ ਕਿ ਸਾਨੂੰ ਹਿਸਾਬ ਲਵੋ ਕਿ ਤੁਸੀਂ ਪੈਸੇ ਕਿੱਥੇ ਖਰਚਦੇ ਕਿੰਨਾ ਖਰਚਦੇ ਆ ਤਾਂ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਐਂਡ ਜਿਹੜਾ ਫੋਰਥ ਸਾਡੀ ਮੰਗ ਇਹ ਹੈ ਕਿ ਜਿਹੜੀ ਤੁਹਾਡੀ ਪੋਜੀਸ਼ਨ ਆ ਕਿ ਉਹ ਕਹਿੰਦੇ ਕਿ ਜੀ ਅਸੀਂ ਬਹੁਤ ਇਨਵੋਲਵ ਨਹੀਂ ਹੋ ਸਕਦੇ ਰੈਗੂਲੇਟਿੰਗ ਜਿਹੜੀ ਇਨਫੋਰਮੇਸ਼ਨ ਅਸੀਂ ਮੰਗੀ ਹੈ ਡਿਮਾਂਡ ਸਾਈਡ ਤੋਂ ਵੀ ਇਨਫੋਰਮੇਸ਼ਨ ਇਕੱਠੀ ਕਰਕੇ ਦਵੋ ਕਹਿੰਦੇ ਜੀ ਇੱਕ ਤਾਂ ਜੀ ਕਹਿੰਦੇ ਕੰਮ ਔਖਾ ਹੋਊਗਾ ਤੇ ਜੇ ਸਾਨੂੰ ਅਸੀਂ ਅੱਗੇ ਕੀਤਾ ਨਹੀਂ ਤਾਂ ਸਾਡੀ ਪੋਜੀਸ਼ਨ ਇਹ ਹੈ ਕਿ ਸਾਨੂੰ ਮਾਰਕੀਟਿੰਗ ਆਰਡਰ ਕਰਨ ਨਹੀਂ ਦਿੰਦਾ ਸੋ ਅਸੀਂ ਉਹਨੂੰ ਕਿਹਾ ਕਿ ਦੇਖੋ ਭਾਈ ਅਸੀਂ ਤੁਹਾਨੂੰ ਲਿਖ ਕੇ ਕਾਨੂੰਨ ਸਾਈਟੇਸ਼ਨ ਦੇ ਕੇ ਕਿਹੜੇ all the way down to ਕਿਹੜੇ ਪੈਰਾਗ੍ਰਾਫ ਕਿਹੜੇ ਸੈਂਟੈਂਸ ਦੇ ਵਿੱਚ ਪਰਮਿਸ਼ਨ ਹੈ ਕਿ ਅਸੀਂ ਤੁਹਾਨੂੰ ਲਿਖ ਕੇ ਦਿੱਤਾ ਆ ਤਾਂ ਜੇ ਤੁਸੀਂ ਡਿਨਾਈ ਕਰਨਾ ਹੈ ਤਾਂ ਸਾਨੂੰ ਆਪਣਾ ਲੀਗਲ ਆਰਗੂਮੈਂਟ ਲੇ ਫੋਰਵਰਡ ਕਰਕੇ ਦੱਸੋ ਕਿ ਕਿਉਂ ਨਹੀਂ ਤੁਸੀਂ ਕਰ ਸਕਦੇ ਕੀ ਤੁਹਾਡੀ ਪੋਜੀਸ਼ਨ ਆ ਕੀ ਤੁਹਾਡਾ ਆਰਗੂਮੈਂਟ ਆ ਕਿਉਂਕਿ ਗੱਲੀ ਬਾਤੀ ਨਹੀਂ ਹੋ ਸਕਦਾ ਇਹ ਜਿਹੜੇ ਇੰਨੇ ਗਰੋਰ ਜਿਹੜੇ ਪੂਰੇ ਕੈਲੀਫੋਰਨੀਆ ਦੇ ਵਿੱਚ ਵੱਡੇ ਤੇ ਛੋਟੇ corporate family ਜਿਹੜੇ ਇੰਨੇ ਤੰਗ ਆ people ਲੋਕ ਅੱਗੇ ਪਏ ਆ ਸੋ ਇਹ ਗੱਲੀ ਬਾਤੀ ਜਵਾਨੀ ਜਮਾ ਖਰਚ ਵਾਲਾ ਕੰਮ ਨਹੀਂ ਚੱਲਣਾ ਇਹ ਸਾਨੂੰ ਦੱਸੋ ਕਿ ਤੁਹਾਡੀ ਪੋਜੀਸ਼ਨ ਕਿੱਥੋਂ ਕਿਹੜੇ ਕਾਨੂੰਨ ਦੇ ਵਿੱਚ ਬੇਸਡ ਆ ਸੋ ਆਪਣੇ ਕਲੇਮਸ ਨੂੰ ਸਬਸਟੈਂਸ਼ੀਏਟ ਕਰੋ ਸੋ ਇਹ ਅਸੀਂ ਰਿਕੁਐਸਟ ਉਹਨਾਂ ਨੂੰ ਕੀਤੀ ਆ ਸੋ ਇਹ ਕਦੋਂ ਘੱਲਣੀ ਆ ਹੁਣ ਅਮੀਤ ਇਹ ਲੈਟਰ ਕਦੋਂ ਘੱਲ ਰਹੇ ਆ ਤੁਸੀਂ ਇਹ ਲੈਟਰ ਜੀ ਚੱਲ ਗਿਆ ਕੱਢਿਆ ਤਾਂ ਇਹ ਲੈਟਰ ਨੂੰ ਚੱਲ ਗਿਆ ਤਾਂ ਪਹਿਲੀ ਵਾਰੀ ਅਸੀਂ ਗੱਲ ਕਰਦੇ ਪਏ ਆ ਤੁਹਾਡੇ ਪ੍ਰੋਗਰਾਮ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਮਿਹਰਬਾਨੀ ਤਾਂ ਉਹਨਾਂ ਨੂੰ ਆਲਰੇਡੀ ਮਿਲ ਗਿਆ ਜਾਂ ਮਿਲਣਾ ਹੈ ਅੱਜ ਹਾਂਜੀ ਦਿਖਣਾ ਪੈਣਾ ਮਿਲ ਸੇਮ ਥਿੰਗ ਸਾਈਨ ਮੰਗਿਆ ਅਸੀਂ ਭੇਜ ਦਿੱਤਾ ਹਾਂਜੀ ਠੀਕ ਹੈ ਠੀਕ ਸੋ ਇਸ ਵਾਰ ਅਮੀਤ ਇਜ਼ ਇਟ ਲਾਈਕ ਸਟਿਲ 200 ਪਲੱਸ ਗਰੋਵਰਸ ਆ ਜਾਂ ਇਸ ਵਾਰ ਕਿੱਦਾਂ ਆ ਸੇਮ ਹੀ ਆ ਨਹੀਂ ਐਕਚੁਅਲੀ ਨਾ ਅਸੀਂ ਜਿਹੜੇ ਸਿੰਗਟਰੀ ਹੋ ਗਏ ਜਿਹੜੇ ਅਸੀਂ ਨਾ ਲੁੱਟੇ ਰੱਖਿਆ ਕਿਉਂਕਿ ਹਰ ਵੇਲੇ ਹੁਣ ਸਾਰੇ ਬਿਜ਼ੀ ਆ 200 300 ਕਰੋੜ ਨੂੰ ਉਦਾਂ ਜੇ ਦੇਖਿਆ ਜਾਵੇ ਇਟਸ ਬੇਸਿਕਲੀ ਉਸੇ ਦੇ ਉੱਤੇ ਕੋਰਸਪੋਂਡੈਂਸ ਹੋ ਰਹੀ ਆ ਸੋ ਇਟਸ 250 ਪਲੱਸ ਆਪਾਂ ਉਹੀ ਮੰਨ ਕੇ ਚੱਲਾਂਗੇ ਵੀ ਉਹੀ ਜਿਹੜੀ ਚੀਜ਼ ਆ ਬਿਲਕੁਲ ਹਾਂਜੀ ਐਂਡ ਅਸੀਂ ਜੋ ਪਹਿਲੀ ਪੋਜੀਸ਼ਨ ਸੀ ਅਸੀਂ ਉਸ ਪੋਜੀਸ਼ਨ ਤੇ ਨਾ ਪੋਜੀਸ਼ਨ ਅਸੀਂ ਐਡ ਕੀਤਾ ਨਾ ਕੁਝ ਘਟਾਇਆ ਸੋ ਜਿਹੜੀ ਮੈਂਡੇਟ ਹੈਗੀ ਜਿਹੜੀ ਸਪੋਰਟ ਹੈਗੀ ਜਿਹਨਾਂ ਨੇ ਸਾਡੇ ਨਾਲ ਖੜੇ ਹੋ ਕੇ ਸਾਈਨ ਕੀਤੇ ਆ ਹੁਣ ਅਸੀਂ ਜ਼ਿੰਮੇਵਾਰੀ ਸਮਝਦੇ ਆਪਣੀ ਕਿ ਇੱਕ ਵਾਰੀ ਤਾਂ ਸਾਈਨ ਦਿੱਤੇ ਤਾਂ ਮੋੜੇ ਵੀ ਹੁਣ ਉਹਨਾਂ ਦਾ ਰਿਜ਼ਲਟ ਵੀ ਦੱਸੇ ਲੋਕਾਂ ਨੂੰ ਤਾਂ ਉਹਦੇ ਲਈ ਅਸੀਂ ਜਿਹੜੀ ਚਿੱਠੀ ਲਿਖੀ ਆ ਇਹਦਾ ਜਵਾਬ ਦੇ ਦਿੰਦੇ ਆ ਅਸੀਂ ਹੋਰ ਆਪਸ਼ਨਸ ਵੀ ਸਾਡੇ ਕੋਲ ਹੈਗੀਆਂ ਅਸੀਂ different methods ਹੈਗੇ ਆ ਸਾਨੂੰ ਸਾਡਾ ਗੋਲ ਸੀਗਾ ਕਿ ਅਸੀਂ ਪਿਆਰ ਨਾਲ ਮੁਹੱਬਤ ਨਾਲ ਬਹਿ ਕੇ ਸਾਰਿਆਂ ਦੀ ਰਲਮਾ ਫਾਇਦਾ ਦੀ ਗੱਲ ਹੈਗੀ ਆ ਅਸੀਂ ਰਿਜ਼ੋਲਵ ਕਰ ਸਕੀਏ ਬਾਕੀ ਏਦਾਂ ਵੀ ਜੇ ਉਂਗਲੀ ਟੇਢੀ ਵੀ ਕਰਨੀ ਪਵੇ ਤਾਂ ਫਿਰ ਕਰ ਹੀ ਲਈਦੀ ਆ ਹੈ ਹਾਂਜੀ ਲੋੜ ਪੇ ਜੇ ਅੜਨਾ ਪਿਆ ਤਾਂ ਅੜ ਵੀ ਜਾਵਾਂਗੇ ਨਹੀਂ ਦੇਖੋ ਇਵੈਂਚੁਅਲੀ ਅਮੀਤ ਇਹ ਸਾਰੇ ਹੀ ਜਾਣੇ ਜਿੰਨੇ ਵੀ ਆਪਣੇ ਸੁਣ ਰਹੇ ਦੇਖ ਰਹੇ ਆ ਨਾ ਇਹ ਜਾਣਦੇ ਹੀ ਆ ਜਿਹੜੇ ਹੱਕ ਆ ਕਿਸੇ ਨੇ ਪਲੇਟ ਚ ਪਾ ਕੇ ਤਾਂ ਦੇਣੇ ਨਹੀਂ ਉਹ ਤਾਂ ਮੰਗਣੇ ਹੀ ਪੈਂਦੇ ਉਹ ਤਾਂ ਲੈਣੇ ਹੀ ਪੈਂਦੇ ਉਹ ਤਾਂ ਖੋਣੇ ਹੀ ਪੈਂਦੇ ਆ ਅਦਰਵਾਈਜ਼ ਦੇ ਨਾਟ ਗੋਨਾ ਗਿਵ ਯੂ ਐਨੀਥਿੰਗ ਜਿਹੜੇ ਅਗਲੇ ਆਪ ਆਪਣੀ ਲੈਟਰ 'ਚ ਇਹ ਮੰਨ ਰਹੇ ਆ ਵੀ ਤੁਹਾਡੀ ਰਾਏ ਦੀ ਸਾਡੇ ਇੱਥੇ ਵੈਲਕਮ ਨਹੀਂ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ ਅਸੀਂ ਜਿੱਦਾਂ ਚੱਲਦੇ ਆ ਉਦਾਂ ਹੀ ਜਿਹੜਾ ਉਹ ਚੱਲੀ ਜਾਣਾ ਚੇਂਜ ਹੋਣ ਨੂੰ ਉਹ ਰੈਡੀ ਨਹੀਂ ਜੋ ਹਾਲਾਤ ਨੇ ਕਿਸਾਨ ਦੇ ਉਸ ਨੂੰ ਦੇਖ ਕੇ ਉਹ ਮੰਨਦੇ ਨਹੀਂ ਆ ਕੀ ਅਮੀਤ ਇਹ ਸਾਰੇ ਕਾਸੇ ਦੇ ਵਿੱਚ ਹੁਣ ਜਿੱਦਾਂ ਆਪਾਂ ਕਹਿੰਦੇ ਵੀ ਇੱਥੇ ਦੀ ਬਦਾਮਾਂ ਦੀ ਜਿਹੜੀ ਖੇਤੀ ਆ ਉਹ ਅੱਧਾ 50% ਤੋਂ ਵੱਧ ਕੋਲੈਪਸ ਕਰ ਗਈ ਕੋਲੈਪਸ ਨਹੀਂ ਕਰਾਂਗੇ ਵੀ ਡਿਕਲਾਈਨ ਕਰ ਗਈ ਆ ਘਟ ਗਈ ਆ ਕੀ ਬਾਹਰਲੇ ਮੁਲਕਾਂ ਦੇ ਵਿੱਚ ਕੀ ਬਦਾਮ ਜ਼ਿਆਦਾ ਪੈਦਾ ਹੋਣ ਲੱਗ ਗਏ ਆ ਉਹਦੇ ਕਰਕੇ ਆ ਕੈਲੀਫੋਰਨੀਆ ਤੋਂ ਬਾਹਰ ਜ਼ਿਆਦਾ ਬਦਾਮ ਪੈਦਾ ਹੋਣ ਕਰਕੇ ਆ ਇੱਥੇ ਤਾਂ ਅਸਰ ਪਿਆ ਆ ਜਾਂ ਹੋਰ ਕੀ ਕਾਰਨ ਇਹਦੇ ਵਿੱਚ ਤੁਹਾਨੂੰ ਲੱਗਦੇ ਆ ਹਾਂਜੀ ਕਈ ਕਾਰਨ ਤਾਂ ਜਿਹੜੇ ਮੈਕਰੋ ਐਨਵਾਇਰਨਮੈਂਟ ਹੁੰਦਾ US ਡਾਲਰ ਵੀ ਸਟਰੋਂਗਰ ਹੋਇਆ ਆ ਥੋੜੇ ਸ਼ਿਪਿੰਗ ਨੂੰ ਵੀ ਪ੍ਰੋਬਲਮ ਰਹੀ ਸੀ ਦਾ ਮੇਜਰ ਇਸ਼ੂਜ਼ ਤਾਂ ਜਿਹੜੇ ਹੈਡਵਿੰਡਸ ਹੁੰਦੀਆਂ ਉਹ ਹੁੰਦੀਆਂ ਪਰ ਜਿਹੜਾ ਸਭ ਤੋਂ ਵੱਧ ਜਿਹੜਾ ਜੋ ਰੀਜ਼ਨ ਮੇਰੇ ਓਪੀਨੀਅਨ ਦੇ ਵਿੱਚ ਰਿਹਾ ਹੈਗਾ
ਉਹ ਇਹ ਆ ਕਿ ਜਿਹੜੇ ਨਾ ਮਾਰਕੀਟ ਆ ਉਹ ਮੈਨੀਪੂਲੇਟਡ ਆ ਜਦੋਂ ਲੈਣ ਆਉਂਦੇ ਆ ਉਹਨਾਂ ਨੂੰ ਪਤਾ ਕਿ ਬਿਗਰ ਕ੍ਰੌਪ ਅਨਾਉਂਸ ਹੋ ਗਿਆ ਕਿ ਕਿੰਨੇ ਖਾ ਲਣਗੇ ਇਹਨੂੰ ਵੇਚਣਾ ਹੀ ਪੈਣਾ ਕੈਲੀਫੋਰਨੀਆ ਵਰਲਡ ਪ੍ਰੀਮੀਅਰ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਬਦਾਮ ਅਖਰੋਟ ਵੀ ਟੂ ਗ੍ਰੇਟ ਐਕਸਟੈਂਟ ਮੋਰ ਕ੍ਰੌਪਸ ਵੀ ਬਟ ਬਦਾਮ ਸਪੈਸੀਫਿਕਲੀ ਜਿਹੜੇ ਦੁਨੀਆ ਦੇ ਵਿੱਚ ਜ਼ਿਆਦਾਤਰ ਕੈਲੀਫੋਰਨੀਆ ਬਦਾਮ ਹੁੰਦੇ ਆ ਸੋ ਉਹ ਕਹਿੰਦੇ ਆ ਕਿ ਜਿਹੜੇ ਟ੍ਰੇਡਰਸ ਆ ਤੇ ਜਿਹੜੇ ਬਾਇਰਸ ਆ ਉਹ ਗੇਮਸ ਖੇਡਦੇ ਆ ਜਦੋਂ ਕੋਈ ਵੀ ਪੋਜ਼ਿਟਿਵ ਨਿਊਜ਼ ਆਵੇ ਬਦਾਮਾਂ ਲਈ ਕੋਈ ਕ੍ਰੌਪ ਘੱਟ ਆਇਆ ਜਾਂ ਸ਼ਿਪਮੈਂਟ ਜ਼ਿਆਦਾ ਹੋਈ ਜਦੋਂ ਪ੍ਰਾਈਸਿਸ ਫਰਮ ਹੋਣੀਆਂ ਚਾਹੀਦੀਆਂ ਸਟਰੈਂਥ ਹੋਣੀਆਂ ਚਾਹੀਦੀਆਂ ਉਦੋਂ ਕਹਿੰਦੇ ਅਸੀਂ ਜੀ ਲੈਣੇ ਨੇ ਅਸੀਂ ਨਹੀਂ ਲੈਣੇ ਸਾਤੋਂ ਜੀ ਮਹਿੰਗੇ ਹੋ ਗਏ ਅਸੀਂ ਨਹੀਂ ਲੈਣੇ ਤਾਂ ਜਦੋਂ ਕੋਈ ਨੈਗੇਟਿਵ ਨਿਊਜ਼ ਆਵੇ ਪ੍ਰਾਈਸਿੰਗ ਲਈ ਉਦੋਂ ਫਿਰ ਭਾਅ ਸਿੱਟ ਕੇ ਲੈਣ ਨੂੰ ਬਿਲਕੁਲ ਤਿਆਰ ਖੜੇ ਹਾਂ ਜੀ ਐਂਡ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਦੇ ਵਿੱਚ ਬਰਾਬਰ ਦੀ ਹੋਵੇ ਕਿ ਸਾਨੂੰ ਇਹ ਵੀ ਪਤਾ ਹੋਵੇ ਕਿ ਹਾਂ ਜੀ ਸਾਡੇ ਕੋਲ ਥੋੜੇ ਜਿਹੇ ਜ਼ਿਆਦਾ ਇਸ ਮਹੀਨੇ ਘੱਟ ਸ਼ਿਪ ਹੋਏ ਆ ਜਾਂ ਇਸ ਮਹੀਨੇ ਘੱਟ ਵਿਕੇ ਆ ਪਰ ਤੁਹਾਨੂੰ ਵੀ ਕਵਰ ਕਰਨ ਦੀ ਲੋੜ ਆ ਸੋ ਇਟਸ ਅ ਸੈਲਫ ਬੈਲੈਂਸਿੰਗ ਐਕਟ ਜਦੋਂ ਸਾਡੀ ਇੱਕ ਪਾਸੋਂ ਇਨਫੋਰਮੇਸ਼ਨ ਜਿਹੜੀ ਵਨ ਸਾਈਡ ਇਨਫੋਰਮੇਸ਼ਨ ਓਪਨ ਬੁੱਕ ਆ ਤੇ ਦੂਜੇ ਪਾਸੇ ਸਾਨੂੰ ਪਤਾ ਨਹੀਂ ਕੀ ਹੈਗਾ ਆ what the true demand is, how many loads are committed already, ਜਿਹੜੇ traders or brokers ਆ ਉਹਨਾਂ ਫਿਰ ਅਸੀਂ uneven playing field ਤੇ ਆ ਸਾਨੂੰ ਫਿਰ ਦੌੜ ਬਰਾਬਰ ਦੀ ਨਹੀਂ ਦਿੰਦੀ ਐਂਡ ਅਸੀਂ ਸਿਰਫ ਇਹ ਕਹਿੰਦੇ ਆ ਕਿ ਜਿਹੜੀ ਦੌੜ ਬਰਾਬਰ ਦੀ ਹੋਣੀ ਚਾਹੀਦੀ ਹੈ ਜੀ ਤੇ ਤੁਸੀਂ ਅੱਗੇ ਨਿਕਲ ਅਸੀਂ ਅੱਗੇ ਨਿਕਲ ਕੋਈ ਫਰਕ ਨਹੀਂ ਪਰ ਬਰਾਬਰ ਪਤਾ ਤਾਂ ਲੱਗੇ ਨਾ ਵੀ ਅਸਲੀਅਤ ਕੀ ਚੱਲ ਰਹੀ ਆ ਸੋ 5 ਮਿੰਟ ਆਪਣੇ ਕੋਲ ਬਚੇ ਆ ਜਿਹੜੇ ਕੋਈ ਬਦਾਮ ਦਾ ਕੋਈ ਕਿਸਾਨ ਆ ਜੇ ਉਹਨੇ ਵੀ ਇਸ ਇਸ਼ੂ ਨੂੰ ਕੋਈ ਡਿਸਕਸ ਕਰਨਾ ਕੋਈ ਆਪਣੇ ਇਸ ਦੇ ਵਿੱਚ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਆ ਚਾਹੇ ਉਹ ਚਿੱਠੀ ਨੂੰ ਲੈ ਕੇ ਆ ਐਲਮੰਡ ਬੋਰਡ ਦੀ ਕਾਰਜਕਾਰੀ ਨੂੰ ਲੈ ਕੇ ਆ ਜਾਂ ਓਵਰਆਲ ਕਿਸਾਨ ਦੇ ਕੀ ਹਾਲਾਤ ਆ ਐਲਮੰਡ ਵਾਲੇ ਦੇ ਉਹ ਜ਼ਰੂਰ ਉਹ ਵੀ ਸ਼ੇਅਰ ਕਰ ਸਕਦੇ ਆ ਵੀ ਹੈਵ ਲਾਈਕ ਅਰਾਊਂਡ 5 ਮਿੰਟਸ 408 272 5200 ਦੇ ਉੱਤੇ ਵੀ ਕਾਲ ਕਰ ਸਕਦੇ ਆ ਤੇ ਅਮੀਤ ਮੈਂ ਇੱਥੇ ਇਹ ਵੀ ਪੁੱਛਣਾ ਚਾਹੁੰਦਾ ਆ ਡੂ ਯੂ ਥਿੰਕ ਵੀ ਜਿਹੜੀ ਐਲਮੰਡ ਬੋਰਡ ਆ ਉਹ ਪੱਗ ਵਰਗੀ ਸੰਸਥਾ ਜਾਂ ਤੁਹਾਡੇ ਵਰਗੇ ਜਿਹੜੇ ਗਰੋਵਰਸ ਆ ਜਿਨ੍ਹਾਂ ਨੇ ਮਿਲ ਕੇ ਇਸ਼ੂ ਨੂੰ ਚੱਕਿਆ ਆ ਕੀ ਉਹ ਸੋਚੂਗੀ ਵੀ ਇਹ ਸਾਡੇ ਨਾਲ ਵਾਰ ਦੇ ਲਈ ਆ ਗਏ ਆ ਬੈਟਲ ਸਾਡੇ ਨਾਲ ਕਰ ਰਹੇ ਆ ਡੂ ਯੂ ਥਿੰਕ ਵੀ ਤੁਹਾਨੂੰ ਇਹਦੇ ਰਿਪਰਕਸ਼ਨਸ ਵੀ ਝੱਲਣੇ ਪੈ ਸਕਦੇ ਆ ਹਾਂਜੀ ਇਨ ਥਿਊਰੀ ਨਹੀਂ ਹੋਣਾ ਚਾਹੀਦਾ ਬਟ ਟਾਈਮ ਵਿਲ ਟੈਲ ਕਿ ਕੀ ਉਹ ਕਿੱਦਾਂ ਐਕਟ ਕਰਦੇ ਆ ਕਿੱਦਾਂ ਕੀ ਉਹ ਸਟੈਂਡ ਰਹਿੰਦਾ ਉਹਨਾਂ ਦਾ ਕੀ ਉਹਨਾਂ ਦਾ ਵੈਂਡੇਟਾ ਰਹਿੰਦਾ ਆ ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਨੋਟ ਕਰਨਾ ਚਾਹੂੰਗਾ ਕਿ question of whether we're at war with them or not Almond Board ਜਿਹੜਾ ਆ ਉਹਨਾਂ ਨੇ ਜਦੋਂ ਅਸੀਂ ਉਹਨਾਂ ਨੂੰ ਲੈਟਰ ਭੇਜੀ ਆ ਉਹਨਾਂ ਨੇ ਸਾਡੀਆਂ ਸਾਈਟੇਸ਼ਨਸ ਚੈੱਕ ਕੀਤੀਆਂ and actually ਉਹਨਾਂ ਨੇ ਸਾਨੂੰ ਸਾਡੇ ਜਿਹੜੀ ਲੈਟਰ ਦੇ ਕੋਟ ਵਾਪਸ ਲਿਖ ਕੇ ਲਿਖਿਆ ਹੈ ਕਿ you are correct when you say this so I don't know ਕਿ ਕਿੱਦਾਂ disagreement ਸਾਡਾ ਉਹਨਾਂ ਨਾਲ ਹੈਗਾ ਆ because ਉਹ ਮੰਨ ਚੁੱਕੇ ਆ ਕਿ ਜੋ ਅਸੀਂ ਕਾਨੂੰਨ the way the law the way the marketing order ਜਿੱਦਾਂ ਅਸੀਂ ਲਿਖਿਆ ਹੈ ਜਿੱਦਾਂ ਅਸੀਂ ਸਾਈਟ ਕੀਤਾ ਆ they agree that we properly stated the law ਅਸੀਂ ਇਹ ਨਹੀਂ ਹੈ ਕਿ ਅਸੀਂ ਗਲਤ ਲਿਖਿਆ ਆ ਜਾਂ ਅਸੀਂ misinterpret ਕੀਤਾ ਜਾਂ exaggerate ਕੀਤਾ ਜਾਂ ਆਪਣੇ ਕੋਲੋਂ ਬਣਾ ਕੇ ਕੁਝ ਲਿਖਤਾ ਹੈ so ਜਿਹੜੀ hopefully hopefully it doesn't come to ਜਿਹੜੇ ਕਿ that's why ਅਸੀਂ hopeful ਸੀਗੇ ਕਿ and we still are ਕਿ ਇਕੱਠੇ ਬੈਠ ਕੇ we can get to a solution to this that ਜਿਹੜੇ resources ਆ ਦੋਨੋਂ ਸਾਈਡਾਂ ਦੇ ਨਾ ਡਰੇਨ ਹੋਣ ਤਾਂ ਪਿਆਰ ਮੁਹੱਬਤ ਨਾਲ ਗੱਲ ਬਣਦੀ ਹੋਵੇ ਤਾਂ ਬਣ ਜਾਵੇ ਕਿਉਂਕਿ ਉਹ ਮੰਨ ਚੁੱਕੇ ਆ ਕਿ ਜਿਹੜੇ ਸਾਡੇ quotations ਆ ਸਾਡੇ sites ਆ and ਕਈ ਵਾਰੀ ਉਹਨਾਂ leadership ਲਿਖਿਆ you are correct when you state X, Y, and Z. However, we think that law is old or something along those lines. So ਮੰਨ ਤਾਂ ਚੁੱਕੇ ਆ and they agree and lip service wise ਤਾਂ ਉਹਨੇ ਕਿਹਾ ਕਿ thank you for sending this letter. ਹਾਲਾਂਕਿ ਮਿਲਣ ਨੂੰ ਨਹੀਂ ਮੰਨੇ but ਉਹ ਵੀ ਮਨਾ ਲਵਾਂਗੇ ਕੋਈ ਗੱਲ ਨਹੀਂ ਪਿਆਰ ਨਾਲ ਮਨਾਵਾਂਗੇ do they do any public ਅਮੀਤ ਕੀ ਉਹਦਾ ਇਹਨਾਂ ਦੀਆਂ ਆਪਣੀਆਂ ਕੋਈ ਪਬਲਿਕ ਇਹਨਾਂ ਦੀਆਂ ਮੀਟਿੰਗਸ ਵੀ ਹੁੰਦੀਆਂ ਨੇ ਐਲਮੰਡ ਬੋਰਡ ਦੀਆਂ ਹਾਂਜੀ ਇਹਨਾਂ ਦੀ ਐਲਮੰਡ ਬੋਰਡ ਮੀਟਿੰਗਸ ਸਾਰੀਆਂ ਪਬਲਿਕ ਨਹੀਂ ਹੁੰਦੀਆਂ ਪਰ ਕਈ ਪਬਲਿਕ ਮੀਟਿੰਗਸ ਵੀ ਹੁੰਦੀਆਂ ਇਹਨਾਂ ਦੀਆਂ and ਜੋ ਅਸੀਂ ਪਬਲਿਕ ਕਮੈਂਟ ਕਰਨਾ ਸੀਗਾ ਉਹ ਤਾਂ ਅਸੀਂ ਲਿਖ ਕੇ ਵੀ ਉਹਨਾਂ ਕਰ ਚੁੱਕੇ ਹਾਂ in detail that's accurate and complete
ਜਾ ਵੀ ਸਕਦੇ ਆ ਮੀਟਿੰਗਾਂ ਦੇ ਵਿੱਚ। I think they're open, ਕਈ not all ਸਾਰੀਆਂ ਮੀਟਿੰਗ ਨਹੀਂ, ਪਰ ਕਈ ਮੀਟਿੰਗਸ ਓਪਨ ਟੂ ਪਬਲਿਕ ਵੀ ਹੁੰਦੀਆਂ। ਬਟ ਡੇਢ ਦਿਨ ਦਾ ਰਿਪਲਾਈ ਉਹਨਾਂ ਨੇ ਰਿਪਲਾਈ 'ਚ ਇਹ ਨਹੀਂ ਕਿਹਾ ਸੀ ਵੀ ਜਿਹੜੀ ਨਵੀਂ CEO ਥਾਂ ਥਾਂ ਦੇ ਉੱਤੇ ਉਹਨੇ ਕਈ ਥਾਵਾਂ ਤੇ ਜਾਣੀ ਆ, ਜਿੱਥੇ ਜੀ ਕਰਦਾ ਉਹਨੂੰ ਮਿਲ ਲਿਓ, ਅਲੋਂਗ ਦ ਲਾਈਨਸ ਇਦਾਂ ਵੀ ਕਿਹਾ ਉਹਨੇ? ਉਹਨੇ ਇੱਕ ਵਾਰ ਕਹੀ ਸੀ, ਕਹਿੰਦੇ ਸੀ ਕਿ ਜਿਹੜੀ ਨਵੀਂ CEO ਉਹਨਾਂ ਨੇ my words not theirs ਕਿ basically ਉਹਨਾਂ ਨੇ ਟੂਰ ਤੇ ਜਾਣਾ ਹੈ across the state ਸਾਰਿਆਂ ਨੂੰ ਮਿਲਣ, ਤਾਂ ਨਿਗਾਹ ਰੱਖਿਓ ਜੇ ਤੁਹਾਡੇ ਜਿਹੜੇ ਚਾਹੋ ਤੁਸੀਂ ਮਿਲ ਲਿਓ। ਇਹਦਾ ਕੀ ਮਤਲਬ ਹੋਇਆ? ਮਤਲਬ ਆਫੀਸ਼ੀਅਲੀ ਨਹੀਂ ਮਿਲਣਾ, ਏਦਾਂ ਅਸੀਂ ਮਿਲ ਲੈਣਾ ਤੇ ਉਦੋਂ ਕਹਿਣਾ ਜੀ ਹਾਂਜੀ ਹੁਣ ਕਾਹਲੀ ਹੈ, ਚਲੋ ਚਲੋ ਚੱਲੀਏ ਚੱਲੀਏ। ਤਾਂ ਮੈਂ ਜਿਹੜੇ ਹੁਣ 250 growers ਨੇ ਜਿਹੜੇ ਨਾ ਸਾਈਨ ਆਨ ਕੀਤਾ, 100 ਸਪੋਰਟ ਜਿਹੜੇ ਵੋਟ ਕਰਨਾ ਮੰਗਦੇ ਆ, ਜਿਹੜੇ ਸਪੋਰਟ ਕਰਦੇ ਆ, ਉਹਦੀ ਗੱਲ ਜਿਹੜੀ ਆ ਉਹਨਾਂ ਨੂੰ ਮੋਹਰੇ ਰੱਖਣ ਲਈ ਅਸੀਂ ਜਿਹੜਾ ਮੈਂਡੇਟ ਆ, ਮੋਰਲ ਅਥਾਰਟੀ ਜਿਹੜੀ ਆ ਸਾਡੇ ਤੋਂ ਹੈਗੀ ਆ ਜਾ ਕੇ ਉਹਨਾਂ ਨੂੰ ਮਿਲਣ ਦੀ, ਤਾਂ ਅਸੀਂ one way or another ਸਾਡੀ ਜਿਹੜੀ ਗੱਲ ਆ ਅਸੀਂ ਮੋਹਰੇ ਰੱਖਾਂਗੇ। We're still hopeful कि cooperative solution nikle, but if, as you said, in your words, if we have to go to war, we have to go to war. नहीं, एलमंड बोर्ड वाले जानते नहीं आ भी पंजाबी ਤਾਂ ਉਹ ਆ ਜਿਨ੍ਹਾਂ ਨੇ ਮੋਦੀ ਨੂੰ ਵੀ ਗੋਡੇ ਲਵਾਤੇ ਸੀ, ਉਹਦੀ ਵੀ ਧੌਣ 'ਚ ਜਿਹੜਾ ਕਿੱਲਾ ਕੱਢਿਆ ਸੀ ਉਹ ਵੀ ਕਢਾਤਾ ਸੀਗਾ। ਐਲਮੰਡ ਬੋਰਡ ਤਾਂ ਉਹਦੇ ਹਿਸਾਬ ਦੇ ਨਾਲ ਛੋਟੀ ਜਿਹੀ ਚੀਜ਼ ਆ, ਜੇ ਮੋਦੀ ਵਰਗੇ ਨੂੰ ਮਨਾਇਆ ਜਾ ਸਕਦਾ ਆ, ਉਹਦੇ ਬਰੂਹਾਂ ਤੇ ਜਾ ਕੇ ਬਹਿ ਕੇ ਕੰਮ ਕਰਾਇਆ ਜਾ ਸਕਦਾ ਆ, ਤਾਂ ਇੱਥੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਪੰਜਾਬੀ ਆ, ਚਾਹੇ ਪੰਜਾਬੀ ਆ ਜਾਂ ਇਵੈਂਚੁਅਲੀ ਜਿਹੜਾ ਕਿਸਾਨ ਆ, ਉਹਨੂੰ ਜਿਹੜੀ ਫੇਅਰ ਡੀਲ ਨਹੀਂ ਜਿਹੜੀ ਉਹ ਮਿਲ ਰਹੀ, ਗਰੋਵਰਸ ਨੂੰ ਉਹਨਾਂ ਨੇ ਇਗਨੋਰ ਕੀਤਾ ਹੈ, ਟ੍ਰੇਡਰਸ ਨੂੰ ਜਿਹੜਾ ਉਹ ਜ਼ਰੂਰ ਧਿਆਨ ਦੇ ਰਹੇ ਆ। ਰਾਜ ਧਾਲੀਵਾਲ ਹੁਣਾਂ ਨੇ ਕਮੈਂਟ ਕੀਤਾ ਹੈ ਆਪਣੇ ਜਿਹੜੇ ਚੱਲ ਰਹੇ ਲਾਈਵ ਹਾਊਸ ਦੇ ਉੱਤੇ। ਸੋ ਆਈ ਥਿੰਕ ਇਸ ਗੱਲ ਦੇ ਨਾਲ ਕਾਫੀ ਲੋਕ ਮੁਤਫਿਕ ਹੋਣਗੇ ਵੀ ਇਵੈਂਚੁਅਲੀ ਜਿਹੜੇ ਇਦਾਂ ਦੇ ਬੋਰਡ ਜਿਹੜੇ ਉਹ ਬਣ ਜਾਂਦੇ, ਜਿਨ੍ਹਾਂ ਕੋਲ ਪਾਵਰ ਇਵੈਂਚੁਅਲੀ ਜ਼ਿਆਦਾ ਹੋ ਜਾਂਦੀ ਆ, ਬਜਟ ਜਿਨ੍ਹਾਂ ਦੇ ਕੋਲ ਜ਼ਿਆਦਾ ਵੱਡੇ ਹੋ ਜਾਂਦੇ ਆ, ਉਹ ਫਿਰ ਮਨਮਰਜ਼ੀਆਂ ਕਰਦੇ ਆ, ਜੋ ਕਿ ਉਹਨਾਂ ਨੇ ਆਪਣੇ ਇਸ ਲੈਟਰ ਦੇ ਰਿਸਪੌਂਸ ਦੇ ਵਿੱਚ ਸ਼ਰੇਆਮ ਹੀ ਜਿਹੜਾ ਆ ਉਹ ਕਹਿ ਦਿੱਤਾ ਥੈਂਕ ਯੂ ਕਹਿਣ ਦੇ ਲਈ, ਪਰ ਸਾਡੇ ਕੰਨ ਤੇ ਜੂੰ ਨਹੀਂ ਸਰਕਣੀ, ਅਸੀਂ ਮੰਨਦੇ ਨਹੀਂ ਤੁਹਾਡੀ ਗੱਲ, ਅਸੀਂ ਉਹੀ ਕਰਾਂਗੇ ਜੋ ਸਾਡਾ ਜੀ ਜਿਹੜਾ ਆ ਉਹ ਕਰਦਾ ਆ। ਸੋ ਹੋਪਫੁਲੀ ਜਿਹੜੀ ਹੁਣ ਤੁਸੀਂ ਦੂਜੀ ਚਿੱਠੀ ਘੱਲ ਰਹੇ ਆ, ਉਹਦਾ ਹੁਣ ਰਿਸਪੌਂਸ ਦੀ ਆਪਾਂ ਉਡੀਕ ਕਰਾਂਗੇ। ਇਹ 2 ਤਰੀਕ ਨੂੰ ਮੈਂ ਦੇਖਿਆ ਸੀ ਉਹਨਾਂ ਦੀ ਲੈਟਰ ਦੇ ਉੱਤੇ ਡੇਟਡ ਸੀ ਵੀ 2 ਤਰੀਕ ਨੂੰ ਉਹਨਾਂ ਨੇ ਰਿਸਪੌਂਸ ਜਿਹੜਾ ਆ ਉਹ ਘੱਲਿਆ ਸੀਗਾ। ਸੋ ਹੋਪਫੁਲੀ ਇਹ ਜਿਹੜੀ ਹੁਣ ਤੁਸੀਂ ਉਸ ਤੋਂ ਬਾਅਦ 'ਚ ਲੈਟਰ ਇੱਕ ਨਵੀਂ ਘੱਲੀ ਆ, ਉਸ ਦਾ ਵੀ ਆਪਾਂ ਨੂੰ ਜਿਹੜਾ ਕੋਈ ਰਿਪਲਾਈ ਜਿਹੜਾ ਆਉਂਦਾ ਆ ਨਹੀਂ ਆਉਂਦਾ, ਜੋ ਵੀ ਆ ਉਸ ਨੂੰ ਆਪਾਂ ਇੰਤਜ਼ਾਰ ਕਰਾਂਗੇ ਤੇ ਫਿਰ ਆਪਾਂ ਸ਼ੇਅਰ ਕਰਾਂਗੇ। ਸੋ ਥੈਂਕ ਯੂ ਅਮੀਤ। ਜਾਂਦੇ ਐਨੀਥਿੰਗ ਤੁਸੀਂ ਜਾਂਦੇ ਕਹਿਣਾ ਚਾਹੁੰਦੇ ਆ? ਜੇ ਕੋਈ ਹੋਰ ਇੱਦਾਂ ਦਾ ਕੋਈ ਪ੍ਰੋਗਰਾਮ, ਕੋਈ ਇਨੀਸ਼ੀਏਟਿਵ ਚੱਲ ਰਿਹਾ ਜਿਹਦੇ ਵਿੱਚ ਬਾਕੀ ਕਿਸਾਨ ਵੀ ਇਕੱਠੇ ਹੋ ਕੇ ਕੁਛ ਕਰ ਸਕਦੇ ਆ, ਕੁਛ ਕਰਨਾ ਚਾਹ ਰਹੇ ਆ, ਤੁਸੀਂ ਕੋਈ ਇੱਦਾਂ ਦਾ ਪ੍ਰੋਗਰਾਮ ਰੱਖਿਆ, ਜ਼ਰੂਰ ਸ਼ੇਅਰ ਕਰ ਲਿਓ। ਸਭ ਤੋਂ ਜ਼ਰੂਰੀ ਗੱਲ ਤਾਂ ਮੈਂ ਹੱਥ ਜੋੜ ਕੇ ਕਿਸਾਨ ਦੀ ਥੈਂਕ ਯੂ ਕਹਿਣਾ ਮੰਗਦਾ ਕਿ ਜਿਨ੍ਹਾਂ ਨੇ ਨਾਲ ਖੜੇ ਹੋ ਕੇ ਲੈਟਰ ਸਾਈਨ ਕੀਤੀ ਹੈ। ਜੋ ਨਾਲ ਹੋਣ ਸਾਰੇ ਹੌਸਲਾ ਵੱਧ ਜਾਂਦਾ। ਜਿਹੜੀ ਲੈਟਰ ਜਿਹੜੀ ਲਿਖੀ ਸੀ, ਇਹਨੇ ਪਿਆਰ ਦਿੱਤਾ, ਇੰਨਾ ਸਪੋਰਟ ਦਿੱਤਾ, ਤਾਂ ਉਹਦਾ ਬਹੁਤ ਬਹੁਤ ਮਿਹਰਬਾਨੀ। ਤਾਂ ਜਿਹੜਾ ਪੱਗ ਗਰੁੱਪ ਆ ਜਾਂ ਹੋਰ ਗਰੁੱਪਸ ਦੇ ਵਿੱਚ ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ। ਪੱਗ ਦੇ ਵਿੱਚ ਵੀ ਸਾਰਿਆਂ ਦੀ ਭਲੇ ਦੀ ਗੱਲ ਆ, ਸਾਰਿਆਂ ਦੀ ਬੈਨੀਫਿਟ ਦੀ ਗੱਲ ਆ, ਪੋਲੀਟੀਕਲ ਟੌਪਿਕ ਨਹੀਂ ਆ। ਪੁਆਇੰਟ ਇਜ਼ ਕਿ ਅਸੀਂ ਜਿਹੜੀ ਆਲਮੰਡ ਫਾਰਮਿੰਗ ਇਕਨੋਮਿਕਸ ਆ ਉਹਨੂੰ ਇੰਪਰੂਵ ਕਰਨ ਦੀ ਲੋੜ ਆ, ਤਾਂ ਰਲ ਕੇ ਕਰਾਂਗੇ ਤਾਂ ਸਾਰਿਆਂ ਦੀ ਫਾਇਦੇ ਦੀ ਗੱਲ ਆ। ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਸਾਰਿਆਂ ਨਾਲ ਇੱਕ ਟਾਈਮ 'ਚ ਇਕੱਠੇ ਹੋ ਕੇ ਗੱਲ ਕਰਨ ਦਾ। ਤਾਂ ਜੇ ਕੋਈ ਵੀ ਕਿਤੇ ਵੀ ਕੋਈ ਗੱਲ ਕਰਨਾ ਮੰਗਦਾ, ਪੱਗ ਗਰੁੱਪ ਦੇ ਵਿੱਚ ਵੀ ਓਪਨ ਫੋਰਮ, ਓਪਨ ਕਮਿਊਨਿਟੀ ਹੈ, ਜਿਹੜਾ ਮਰਜ਼ੀ ਆ ਸਕਦਾ। ਤਾਂ ਇਕੱਲੇ ਪੰਜਾਬੀ ਨਹੀਂ, ਹੋਰ ਕਮਿਊਨਿਟੀ ਦੇ ਵੀ ਗਰੋਅਰਸ ਜਿਹੜੇ ਪ੍ਰੋਡਕਸ਼ਨ ਐਗਰੀਕਲਚਰ ਦੇ ਵਿੱਚ ਜਿਹੜੇ ਖੇਤੀ ਕਰਦੇ ਆ, ਉਹਨਾਂ ਦੇ ਫਾਇਦੇ ਦੀ ਗੱਲ ਆ। ਤਾਂ ਰਲ ਮਿਲ ਕੇ ਜੇ ਕੁਛ ਕਰੀਏ ਤਾਂ ਮਿਹਰਬਾਨੀ ਬਹੁਤ ਮਿਲਦੀ ਰਹੇ। ਬਿਲਕੁਲ, ਬਹੁਤ ਵਧੀਆ। ਸ਼ੁਭ ਸ਼ਾਮਾਂ ਨੇ ਸਾਡੇ ਵੱਲੋਂ। ਤੁਸੀਂ ਪੋਲੀਟਿਕਸ ਦੀ ਗੱਲ ਕੀਤੀ, ਕੀ ਪੋਲੀਟੀਸ਼ੀਅਨ ਇਹੋ ਜਿਹੇ ਕੰਮ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਆ, ਚਾਹੇ ਵੈਲੀ ਦੇ ਆ ਦੂਜੇ ਆ? ਕੀ ਉਹ ਐਲਮੰਡ ਬੋਰਡ ਦੇ ਉੱਤੇ ਤੁਹਾਡੇ ਵੱਲੋਂ ਏਦਾਂ ਦਬਾਅ ਪਾਉਣ ਦੇ ਬਾਰੇ ਸੋਚ ਸਕਦੇ? ਵੈਸੇ ਤਾਂ ਆਪਾਂ ਦੇਖਿਆ ਨਹੀਂ ਵੀ ਪੋਲੀਟੀਸ਼ੀਅਨ ਫਾਰਮਰ ਦੇ ਹੱਕ 'ਚ ਅੱਜ ਕੱਲ੍ਹ ਕੋਈ ਬਹੁਤਾ ਖੜ ਰਿਹਾ ਆ, ਪਰ ਤੁਹਾਨੂੰ ਕੀ ਲੱਗਦਾ ਵੀ ਕੁਛ ਹੁੰਦਾ ਉਹ ਵੀ ਏਦਾਂ ਦੀ ਚੀਜ਼ ਜਿਹੜੀ ਉਹ ਕਰ ਸਕਦੇ? Actually, one of the problems is ਕਿ ਜਿਹੜੇ politicians ਜਿਹੜੇ directly ਇਹਨਾਂ ਨੂੰ boards ਨੂੰ oversee ਨਹੀਂ ਕਰਦੇ, ਚਿੱਠੀਆਂ ਲਿਖ ਕੇ support ਕਰ ਸਕਦੇ ਆ, ਪਰ ਜਿਹੜੀ administrative stage ਆ ਨਾ, ਇਹ ਜਿਹਨੂੰ
ਪੰਜਾਬੀ ਸਰਕਾਰੀ ਮੁਲਾਜ਼ਮ ਕਹਿ ਦਿੰਦੇ ਆ, ਔਰ ਜਿਹੜੀ ਬਿਊਰੋਕ੍ਰੇਸੀ ਆ, one of the function ਆ USDA ਦੇ ਵਿੱਚ ਇਹਨਾਂ ਨੂੰ ਆਲਮੰਡ ਬੋਰਡ ਨੂੰ ਓਵਰਸੀ ਕਰਕੇ ਕਰੈਕਸ਼ਨ ਕਰਨੀ। ਸੋ certainly ਜਿੰਨੀ ਸਪੋਰਟ ਮਿਲ ਸਕੇ, ਜਿੰਨੀ ਪੁਸ਼ ਮਿਲ ਸਕੇ, ਉਹਦਾ ਫਾਇਦਾ ਤਾਂ ਹੁੰਦਾ ਆ, but that's part of the problem ਕਿ ਇਹ ਜਿਹੜੀਆਂ ਨਾ ਇਹ unelected bureaucrats in an often appointed boards ਦੇ ਵਿੱਚ ਹੈਗੇ ਆ, and that oversee all this, ਤੇ ਜਿਹਨਾਂ ਦੀ ਜ਼ਿੰਮੇਵਾਰੀ ਹੈ। So hopefully ਅਸੀਂ ਥੋੜੀ ਜਿਹੀ sunshine ਲੈ ਕੇ ਆਈਏ, ਥੋੜੀ ਜਿਹੀ light ਲੈ ਕੇ ਆਈਏ and bring some changes to all this। ਥੈਂਕ ਯੂ ਅਮੀਤ, ਬੜੀ ਮਿਹਰਬਾਨੀ, ਸ਼ੁਕਰੀਆ ਜਿਨ੍ਹਾਂ ਨੇ ਟਿਊਨ ਇਨ ਕੀਤਾ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਦੇਖਿਆ, ਸਭ ਦਾ ਮਿਹਰਬਾਨੀ, ਤੁਹਾਡੀ ਵੀ ਬਹੁਤ ਬਹੁਤ ਥੈਂਕ ਯੂ। ਤੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਨਾਲ ਜੇ ਕੋਈ ਜੁੜਨਾ ਚਾਹੁੰਦਾ, ਉਹਨਾਂ ਦਾ ਟੈਲੀਗ੍ਰਾਮ ਪੇਜ ਆ, ਫੇਸਬੁੱਕ ਪੇਜ ਆ, ਉਹਨਾਂ ਦੀ ਵੈਬਸਾਈਟ, ਉਸ ਦੇ ਜ਼ਰੀਏ ਉਹਨਾਂ ਦੇ ਨਾਲ ਵੀ ਜੁੜ ਸਕਦਾ ਹੈ। ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।